ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਤੁਸੀਂ ਦੇਖ ਰਹੇ ਹੋ TV 84 ਤੇ ਮੈਂ ਸੁਖਵਿੰਦਰ ਸਿੰਘ ਹਾਜ਼ਰ ਹਾਂ ਦਾ ਫੋਲਟ ਲਾਈਨਸ ਪ੍ਰੋਗਰਾਮ ਲੈ ਕੇ। ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਮਰੀਕਾ ਦੌਰੇ ਤੇ ਨੇ। 2014 ਤੋਂ ਬਾਅਦ ਇਹ ਨਰਿੰਦਰ ਮੋਦੀ ਦਾ ਪਹਿਲਾ ਸਟੇਟ ਵਿਜ਼ਿਟ ਆ ਅਮਰੀਕਾ ਦਾ, ਤੇ ਜਿਸ ਦੀ ਬੜੇ ਭਾਰਤੀ ਮੀਡੀਆ ਦੇ ਵਿੱਚ ਅਸੀਂ ਕਹਿ ਸਕਦੇ ਹਾਂ ਕਿ ਵਾਹ ਕੀਤੀ ਜਾ ਰਹੀ ਆ। ਤੇ ਸਾਊਥ ਏਸ਼ੀਆ ਦੇ ਵਿੱਚ ਜਿਹੜੀ ਜੀਓਪੋਲੀਟੀਕਲ ਸਿਚੁਏਸ਼ਨ ਆ, ਜਿਹੜੀ ਪੋਲੀਟਿਕਸ ਦੇ ਵਿੱਚ ਚੇਂਜਿਸ ਆ ਰਹੀਆਂ ਨੇ, ਤੇ ਭਾਰਤ ਦੇ ਵਿੱਚ ਜਿਹੜੀ ਹਿਊਮਨ ਰਾਈਟਸ ਦੀ ਸਿਚੁਏਸ਼ਨ ਆ, ਇਹ ਦੋ ਜਿਹੜੀਆਂ ਗੱਲਾਂ ਨੇ ਇਸ ਦੌਰੇ ਦੇ ਉੱਤੇ ਅਹਿਮੀਅਤ ਫੜਦੀਆਂ ਜਾ ਰਹੀਆਂ ਨੇ। ਬੀਤੇ ਕੱਲ ਅਮਰੀਕਾ ਦੇ 75 ਦੇ ਕਰੀਬ ਜਿਹੜੇ ਕਾਂਗਰਸ ਮੈਂਬਰਸ ਨੇ, ਉਹਨਾਂ ਦੇ ਵੱਲੋਂ ਇੱਕ ਚਿੱਠੀ US ਦੇ ਪ੍ਰੈਜ਼ੀਡੈਂਟ ਜੋ ਬਾਈਡਨ ਨੂੰ ਲਿਖੀ ਗਈ ਆ, ਜਿਹਦੇ ਵਿੱਚ ਇਹ ਮੁੱਦਾ ਚੁੱਕਿਆ ਗਿਆ ਕਿ ਭਾਰਤ ਦੇ ਵਿੱਚ ਜਿਹੜੀ ਮਨੁੱਖੀ ਹੱਕਾਂ ਦੀ ਸਥਿਤੀ ਆ, ਜਿਹੜੀ ਕਿ ਬੜੀ ਖਰਾਬ ਆ, ਉਸ ਦਾ ਮੁੱਦਾ ਵੀ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਚੁੱਕਿਆ ਜਾਵੇ। ਤਾਂ ਸਾਡੇ ਅੱਜ ਦੇ ਪ੍ਰੋਗਰਾਮ ਦਾ ਵਿਸ਼ਾ ਉਹ ਚਿੱਠੀ ਹੋਵੇਗੀ ਤੇ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਅਮਰੀਕਾ ਦਾ ਦੌਰਾ। ਤੇ ਸਾਡੇ ਅੱਜ ਦੇ ਪ੍ਰੋਗਰਾਮ ਦੇ ਵਿੱਚ ਸਾਡੇ ਨਾਲ ਮਹਿਮਾਨ ਹੋਣਗੇ UN ਦੇ ਜਿਹੜੀ ਸਟੀਅਰਿੰਗ ਕਮੇਟੀ ਆ, UN ਗਲੋਬਲ ਸਟੀਅਰਿੰਗ ਕਮੇਟੀ, ਉਸ ਦੇ ਮੈਂਬਰ ਨੇ ਡਾਕਟਰ ਚੀਮਾ। ਪਹਿਲਾਂ ਵੀ TV 84 ਦੇ ਉੱਤੇ ਇਹ ਆਪਣੇ ਵਿਚਾਰ ਸਾਂਝੇ ਕਰਦੇ ਰਹਿੰਦੇ ਨੇ, ਤੇ ਮੈਂ ਡਾਕਟਰ ਚੀਮਾ ਦਾ TV 84 ਤੇ ਇੱਕ ਵਾਰ ਫਿਰ ਸਵਾਗਤ ਕਰਦਾ ਜੀ। ਇਹਨੂੰ ਕਹਿਣਾ ਡਾਕਟਰ ਚੀਮਾ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਹਾਂਜੀ ਸਿੰਘ ਸਾਹਿਬ, ਤੁਹਾਨੂੰ ਤੇ ਸਾਡੇ ਸੁਣਨ ਵਾਲੇ ਸਾਰੇ ਸਰੋਤਿਆਂ ਨੂੰ, ਦੇਖਣ ਵਾਲੇ ਦਰਸ਼ਕਾਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਤੇ ਜਿਹੜੇ ਸਾਡੇ ਮੁਸਲਮਾਨ ਵੀਰ ਭਰਾ ਤੁਹਾਡਾ ਸ਼ੋਅ ਦੇਖਦੇ ਨੇ, ਉਹਨਾਂ ਨੂੰ ਅਸਲਾਮ ਅਲੈਕੁਮ। ਚੀਮਾ ਸਾਹਿਬ, ਸਭ ਤੋਂ ਪਹਿਲਾਂ ਮੈਂ ਆਪਣੇ ਦਰਸ਼ਕਾਂ ਨਾਲ ਇਹ ਸਾਂਝ ਵੀ ਪਾ ਦਿਆਂ ਕਿ ਜਿਹੜੀ ਇਹ ਕੱਲ ਲੈਟਰ ਆਈ ਆ, ਇਸ ਦੇ ਪਿੱਛੇ ਇੱਕ ਜਿਹੜੀ US ਦੇ ਕਾਂਗਰੈਸ਼ਨਲ ਬਰੀਫਿੰਗ ਸੀ, ਜਿਹੜੀ ਉਹ ਬੜੀ ਅਹਿਮੀਅਤ ਰੱਖਦੀ ਆ, ਜਿਹਦੇ ਵਿੱਚ ਤੁਸੀਂ ਵੀ ਸ਼ਾਮਲ ਹੋਏ ਸੀ, ਜਿਹਦੇ ਵਿੱਚ ਕਿ UN ਦੇ ਅੰਡਰ ਸੈਕਟਰੀ ਜਨਰਲ ਜਿਹੜੇ ਆ ਉਹ, ਤੇ ਜਿਹੜੀ US ਦੀ ਇੰਟਰਨੈਸ਼ਨਲ ਰਿਲੀਜੀਅਸ ਫਰੀਡਮ ਦੀ ਸੈਕਟਰੀਏਟ ਦੇ ਪ੍ਰੈਜ਼ੀਡੈਂਟ ਨੇ, ਉਹ ਵੀ ਸ਼ਾਮਲ ਹੋਏ ਸੀ। ਤੇ ਉਹ ਜਿਹੜੀ ਬਰੀਫਿੰਗ ਹੋਈ, ਜਿਹਦਾ ਟੌਪਿਕ ਇਹ ਸੀ ਕਿ ਦਾ ਇੰਪੈਕਟ ਆਫ ਮੈਜੋਰੀਟੇਰੀਅਨਿਜ਼ਮ ਔਨ ਰਿਲੀਜੀਅਸ ਮਾਈਨੋਰਿਟੀਜ਼ ਇਨ ਸਾਊਥ ਏਸ਼ੀਆ, ਜਿਹਦੇ ਵਿੱਚ ਕਿ ਸਾਊਥ ਏਸ਼ੀਆ ਦੇ ਵਿੱਚ ਜਿਹੜੇ ਹਾਲਾਤ ਨੇ ਉਹਨਾਂ ਬਾਰੇ ਜਿਹੜੇ US ਦੇ ਕਾਂਗਰਸ ਮੈਂਬਰਸ ਨੇ ਉਹਨਾਂ ਨੂੰ ਬਰੀਫ ਕੀਤਾ ਗਿਆ ਸੀ, ਤੇ ਜਿਸ ਦਾ ਨਤੀਜਾ ਅਸੀਂ ਦੇਖਿਆ ਕਿ ਲੈਟਰ ਜਿਹੜੀ ਆ ਇਹ ਰਿਲੀਜ਼ ਹੋਈ ਆ। ਤੇ ਤੁਸੀਂ ਇਸ ਲੈਟਰ ਬਾਰੇ ਜ਼ਰੂਰ ਸਾਡੇ ਦਰਸ਼ਕਾਂ ਨੂੰ ਦੱਸੋ ਕਿ ਇਹ ਲੈਟਰ ਕਿੰਨੀ ਕੁ ਅਹਿਮੀਅਤ ਰੱਖਦੀ ਆ ਜਿਹੜੇ ਹਿਊਮਨ ਰਾਈਟਸ ਦੀ ਸਿਚੁਏਸ਼ਨ ਆ, ਖਾਸ ਕਰਕੇ ਇੰਡੀਆ ਦੇ ਵਿੱਚ। ਹਾਂਜੀ ਸਿੰਘ ਸਾਹਿਬ, ਬਹੁਤ ਬਹੁਤ ਧੰਨਵਾਦ ਤੁਹਾਡਾ TV 84 ਦਾ। ਖਾਸ ਤੌਰ ਤੇ TV 84 ਹਮੇਸ਼ਾ ਜਿਹੜੇ ਪੰਥਕ ਮੁੱਦੇ ਆ ਉਹ ਲੈ ਕੇ ਕੌਮ ਦੇ ਸਾਹਮਣੇ ਆਉਂਦਾ ਵਾ। ਸੋ ਬਹੁਤ ਬਹੁਤ ਵਧਾਈ TV 84 ਨੂੰ ਕਿ ਉਹਨਾਂ ਨੇ ਫਿਰ ਇਸ ਮੁੱਦੇ ਨੂੰ ਚੁੱਕਿਆ ਵਾ। ਦੇਖੋ, ਏਦਾਂ ਆ ਕਿ ਜਿਹੜੀ ਨਰਿੰਦਰ ਮੋਦੀ ਦੀ ਇਹ ਅਮਰੀਕਾ ਫੇਰੀ ਆ, ਮੈਂ ਥੋੜਾ ਜਿਹਾ ਤੁਹਾਨੂੰ ਕਰੈਕਟ ਕਰਦਾ ਜਾਵਾਂ ਜੇ ਮੈਂ ਸਹੀ ਸੁਣਿਆ ਹੋਵੇ। ਤੁਸੀਂ ਕਿਹਾ ਵੀ 2014 ਦੇ ਬਾਅਦ ਪਹਿਲੀ ਫੇਰੀ ਆ। ਇਹ 2014 ਚ ਨਹੀਂ, 2016 ਚ ਨਰਿੰਦਰ ਮੋਦੀ ਪਹਿਲੀ ਫੇਰੀ ਤੇ ਆਇਆ ਸੀ ਅਮਰੀਕਾ। ਉਸ ਤੋਂ ਪਹਿਲਾਂ ਤੁਹਾਨੂੰ ਪਤਾ ਹੈ ਕਿ ਨਰਿੰਦਰ ਮੋਦੀ ਦਾ ਅਮਰੀਕਾ ਨੇ ਬੈਨ ਕੀਤਾ ਹੋਇਆ ਸੀ। ਜਿਹੜਾ ਗੁਜਰਾਤ ਚ ਮੁਸਲਮਾਨਾਂ ਦਾ ਕਤਲੇਆਮ ਹੋਇਆ, ਉਹਦੇ ਬਾਅਦ ਨਰਿੰਦਰ ਮੋਦੀ ਦੀ ਅਮਰੀਕਾ ਫੇਰੀ ਤੇ ਪਾਬੰਦੀ ਲੱਗੀ ਸੀ। ਫਿਰ ਉਹ ਜਦੋਂ ਪ੍ਰਾਈਮ ਮਿਨਿਸਟਰ ਬਣ ਗਿਆ ਤੇ ਉਹਦੇ ਬਾਅਦ ਫਿਰ ਉਹ ਜ਼ਾਹਿਰ ਪ੍ਰੋਟੋਕੋਲ ਡਿਫਰੈਂਟ ਹੁੰਦਾ। ਸੋ 2016 ਚ ਵੀ ਨਰਿੰਦਰ ਮੋਦੀ ਅਮਰੀਕਾ ਫੇਰੀ ਤੇ ਆਏ ਸੀ। ਜਿੱਦਾਂ ਆਪਾਂ ਇਸ ਚਿੱਠੀ ਤੇ ਵੀ ਗੱਲ ਕਰ ਲੈਂਦੇ ਹਾਂ ਕਿ ਇੱਦਾਂ ਦੀਆਂ ਚਿੱਠੀਆਂ ਕਿਉਂ ਲਿਖੀਆਂ ਜਾਂਦੀਆਂ ਔਰ ਐਡੀਆਂ ਸੌਖੀਆਂ ਨਹੀਂ ਹੁੰਦੀਆਂ। ਇਹਦੇ ਪਿੱਛੇ ਕਿੰਨੀ ਕੁ ਮਿਹਨਤ, ਕਿੰਨਾ ਕੁ ਭੱਜ-ਨੱਸ ਕਰਨੀ ਪੈਂਦੀ ਆ, ਲੌਬਿੰਗ ਕਰਨੀ ਪੈਂਦੀ ਆ, ਕਾਂਗਰਸਮੈਨਾਂ ਨੂੰ ਕਿੱਦਾਂ ਬਰੀਫ ਕਰਨਾ ਪੈਂਦਾ। ਇੱਕ ਥੋੜਾ ਜਿਹਾ ਮੈਂ ਤੁਹਾਨੂੰ ਦੱਸਦਾ ਜਾਵਾਂ ਕਿ 2016 ਜੂਨ ਦੇ ਵਿੱਚ ਵੀ ਨਰਿੰਦਰ ਮੋਦੀ ਅਮਰੀਕਾ ਫੇਰੀ ਤੇ ਆਇਆ ਸੀ, ਤੇ ਇਸ ਤਰ੍ਹਾਂ ਹੀ ਇਹਨੇ ਅਮਰੀਕਨ ਪਾਰਲੀਮੈਂਟ ਨੂੰ ਐਡਰੈਸ ਕੀਤਾ ਸੀ। ਭਾਰਤੀ ਮੀਡੀਆ ਬਹੁਤ ਸਾਰੀਆਂ ਚੀਜ਼ਾਂ ਲੁਕਾ ਜਾਂਦਾ। ਜਿਸ ਦਿਨ ਨਰਿੰਦਰ ਮੋਦੀ 2016 ਚ ਇੱਥੇ ਆਇਆ ਸੀ, ਤੇ ਉਸੇ ਸਮੇਂ ਜਿਹੜਾ US ਕਾਂਗਰਸ ਦਾ ਸਭ ਤੋਂ ਪ੍ਰਭਾਵਸ਼ਾਲੀ ਹਿਊਮਨ ਰਾਈਟਸ ਦਾ ਕਮਿਸ਼ਨ ਹੈ, ਟੌਮ ਲੈਂਕਸ ਹਿਊਮਨ ਰਾਈਟਸ ਕਮਿਸ਼ਨ, ਉਦਣ ਹੀ ਉਹਨੇ ਹੀਅਰਿੰਗ ਰੱਖੀ ਹੋਈ ਸੀ ਕਿ ਜਿਹੜਾ ਘੱਟ ਗਿਣਤੀਆਂ ਦਾ ਘਾਣ ਚੱਲ ਰਿਹਾ ਭਾਰਤ 'ਚ, ਉਹਦੀ ਕੀ ਸਿਚੁਏਸ਼ਨ ਹੈ, ਜਿਸ 'ਚ ਮੈਂ ਵੀ ਟੈਸਟੀਫਾਈ ਕਰ ਰਿਹਾ ਸੀ। ਯਾਨੀ ਉਹ 'ਚ ਅਸੀਂ ਵੀ ਪੇਸ਼ ਹੋ ਕੇ ਆਪਣਾ ਪੱਖ ਰੱਖ ਰਹੇ ਸੀ। ਉਸ ਵੇਲੇ ਤੁਹਾਨੂੰ ਪਤਾ ਕਿ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦਾ ਔਰ ਹੋਰ ਬਹੁਤ ਸਾਰੇ ਵਿਸ਼ੇ ਚੱਲਦੇ ਸੀ ਜਿਹੜੇ ਅਸੀਂ ਉਹ 'ਚ ਫਲੈਗ ਅਪ ਕੀਤੇ। ਉਸ ਸਮੇਂ ਵੀ 36 ਜਿਹੜੇ ਕਾਂਗਰਸ ਦੇ ਮੈਂਬਰ ਆ, ਐਸਾ ਵਾਰੀ ਹੋਰ ਪ੍ਰਾਪਤੀ ਆ ਕਿ 75 ਦੇ ਕੋਰ ਮੈਂਬਰਾਂ ਨੇ ਚਿੱਠੀ ਲਿਖੀ ਆ। ਉਸ ਸਾਲ ਵੀ 36 ਮੈਂਬਰਾਂ ਨੇ ਇੱਕ ਚਿੱਠੀ, ਉਸ ਵਕਤ ਦੇ ਜਿਹੜੇ ਸਪੀਕਰ ਸੀ ਪੌਲ ਰਾਇਨ, ਜਿਹੜੇ ਹਾਊਸ ਦੇ ਸਪੀਕਰ ਸੀ, ਉਹਨਾਂ ਨੂੰ ਲਿਖੀ ਸੀ, ਜਿਹਦੇ 'ਚ ਬਹੁਤ ਸਾਰੀ ਹਿਊਮਨ ਰਾਈਟਸ ਤੇ ਰਿਲੀਜੀਅਸ ਫਰੀਡਮ ਦੇ ਵਿਸ਼ੇ ਉਹਨਾਂ ਚੁੱਕੇ ਸੀ। ਉਹਦਾ ਨਤੀਜਾ ਇਹ ਹੋਇਆ ਕਿ ਜਦੋਂ ਨਰਿੰਦਰ ਮੋਦੀ ਉਹ ਕਿਹਾ ਗਿਆ ਕਿ ਇਹ ਤੁਹਾਨੂੰ ਸਾਡੇ ਜਿਹੜੇ ਕਾਂਗਰੈਸ਼ਨਲ ਮੈਂਬਰਸ ਆ,
ਉਹਨਾਂ ਨੇ ਇੱਕ ਚਿੱਠੀ ਲਿਖੀ ਆ। ਸੋ ਉਹਦਾ ਨਤੀਜਾ ਇਹ ਨਿਕਲਿਆ ਸੀ ਕਿ ਜਦੋਂ ਨਰਿੰਦਰ ਮੋਦੀ ਅਮਰੀਕਾ ਫੇਰੀ ਤੋਂ ਵਾਪਸ ਗਿਆ ਤੇ ਉਹਨੇ ਬਹੁਤ ਸਟਰੋਂਗਲੀ ਜਾ ਕੇ ਪ੍ਰੈਸ ਸਟੇਟਮੈਂਟ ਦਿੱਤੀ ਸੀ। ਉਸ ਵੇਲੇ ਇੱਕ ਬਹੁਤ ਵੱਡਾ ਵਿਸ਼ਾ ਘਰ ਵਾਪਸੀ ਸਕੀਮ ਦਾ ਚੱਲ ਰਿਹਾ ਸੀ 2016 ਚ, ਕਿ ਇਹਨੂੰ ਬੰਦ ਕੀਤਾ ਜਾਏ ਕਿਉਂਕਿ ਇਹਦੀ ਵਜ੍ਹਾ ਤੋਂ ਭਾਰਤ ਦੀ ਬਦਨਾਮੀ ਹੋ ਰਹੀ ਹੈ। ਸੋ ਉਸੇ ਪੈਟਰਨ ਤੇ ਹੁਣ ਜਦੋਂ ਅਸੀਂ ਦੇਖਦੇ ਹਾਂ ਕਿ ਇਸ ਵੇਲੇ ਨਰਿੰਦਰ ਮੋਦੀ ਫੇਰ ਅਮਰੀਕਾ ਫੇਰੀ ਤੇ ਦੂਜੀ ਵਾਰੀ ਆਇਆ ਵਾ, ਤੇ ਅਸੀਂ ਅਮਰੀਕਨ ਸਿੱਖ ਕਾਕਸ ਜਿਹਦੇ ਵਿੱਚ ਇਸ ਵੇਲੇ ਕੋਈ 50 ਕਾਂਗਰਸਮੈਨ ਨੇ, ਜਿਹਨੂੰ ਰਿਪਬਲਿਕਨ ਕਾਂਗਰਸਮੈਨ ਡੇਵਿਡ ਵੈਲਾਡੇਓ ਜਿਹੜੇ ਹੈ ਉਹਦੇ ਕੋ ਚੇਅਰ ਨੇ, ਔਰ ਉਹਦੇ ਨਾਲ ਹੀ ਸਾਡੇ ਡੈਮੋਕ੍ਰੈਟਿਕ ਪਾਰਟੀ ਵੱਲੋਂ ਪਹਿਲਾਂ ਜੌਨ ਗਰਮੰਡੀ ਕੋ ਚੇਅਰ ਸੀਗੇ, ਹੁਣ ਕਾਂਗਰਸਵੂਮਨ ਮੈਰੀ ਗੇਸ ਕੈਨਲਨ ਉਹਦੀ ਕੋ ਚੇਅਰ ਹਨ। ਇਹਨਾਂ ਨੇ ਇੱਕ ਕਾਂਗਰੈਸ਼ਨਲ ਬਰੀਫਿੰਗ ਰੱਖੀ ਸੀ ਇਸ ਮਹੀਨੇ ਦੇ ਸ਼ੁਰੂ 'ਚ, ਜਿਹਦਾ ਟੌਪਿਕ ਤੁਸੀਂ ਦੱਸ ਦਿੱਤਾ ਕਿ ਇੰਪੈਕਟ ਆਫ ਮੈਜੋਰਿਟੇਰੀਅਨਿਜ਼ਮ ਔਨ ਰਿਲੀਜੀਅਸ ਮਾਈਨੋਰਟੀਜ਼ ਇਨ ਸਾਊਥ ਏਸ਼ੀਆ। ਅਸਲ 'ਚ ਸਾਊਥ ਏਸ਼ੀਆ ਦੇ ਜਿਹੜੇ ਹੋਰ ਮੁਲਕ ਹੈਗੇ ਆ, ਜਿਵੇਂ ਪਾਕਿਸਤਾਨ ਵੀ ਆ, ਚਾਈਨਾ ਵੀ ਆ, ਬੰਗਲਾਦੇਸ਼ ਵੀ ਆ, ਮਿਆਂਮਾਰ ਵੀ, ਉਹਨਾਂ ਤੇ ਵੀ ਗੱਲ ਕੀਤੀ, ਪਰ ਭਾਰਤ ਤੇ ਵੀ ਅਸਾਂ ਉਹ 'ਚ ਮੈਂਬਰਸ ਆਫ ਕਾਂਗਰਸ ਨੂੰ ਬਰੀਫ ਕੀਤਾ ਕਿ ਉੱਥੇ ਇਸ ਵੇਲੇ ਮਨੁੱਖੀ ਅਧਿਕਾਰਾਂ ਦੀ ਤੇ ਰਿਲੀਜੀਅਸ ਫਰੀਡਮ ਦੀ ਕੀ ਸਿਚੁਏਸ਼ਨ ਹੈ। ਇੱਕ ਸ਼ੈ ਮੈਂ ਤੁਹਾਨੂੰ ਜ਼ਰੂਰ ਦੱਸਦਾ ਜਾਵਾਂ ਕਿ ਜਿਹੜੇ ਮੈਂਬਰਸ ਆਫ ਕਾਂਗਰਸ ਨੇ ਉਹ ਬਹੁਤ ਵੈਲ ਇਨਫੋਰਮਡ ਹੁੰਦੇ ਨੇ, ਉਹਨਾਂ ਨੂੰ ਬਹੁਤ ਪਤਾ ਹੁੰਦਾ, ਪਰ ਕਿਉਂਕਿ ਉਹਨਾਂ ਦਾ ਜਿਹੜਾ ਮੇਨ ਜਿਹੜਾ ਮੁੱਖ ਫੋਕਸ ਹੈ ਉਹ ਅਮਰੀਕਾ ਤੇ, ਉਹ ਇੰਟਰਨੈਸ਼ਨਲ ਪੋਲਿਟਿਕਸ ਤੇ ਨਜ਼ਰ ਰੱਖਦੇ ਆ, ਪਰ ਕਿਉਂਕਿ ਅਮਰੀਕਾ ਇੱਕ ਬਹੁਤ ਵੱਡਾ ਦੇਸ਼ ਹੈ ਔਰ ਬਹੁਤ ਸਾਰੀ ਡਾਇਰੈਕਸ਼ਨ 'ਚ ਇਹਦੀ ਫੋਰਨ ਪਾਲਿਸੀ ਚੱਲਦੀ ਹੈ, ਔਰ ਹਰ ਕਾਂਗਰਸਮੈਨ ਇੰਨਾ ਬਿਜ਼ੀ ਹੁੰਦਾ, ਖਾਸ ਤੌਰ ਤੇ ਜਿਸ ਵਜ੍ਹਾ ਨਰਿੰਦਰ ਮੋਦੀ ਦਾ ਵਿਜ਼ਿਟ ਹੋ ਰਿਹਾ। ਇਸ ਵਕਤ ਅਮਰੀਕਾ ਦੇ ਵਿੱਚ ਆਪਣਾ ਵੀ ਇੱਕ ਸੰਕਟ ਚੱਲ ਰਿਹਾ, ਜਿਹੜਾ ਤੁਸੀਂ ਦੇਖਿਆ ਪਿੱਛੇ ਬਜਟ ਦਾ ਇੱਕ ਮਸਲਾ ਅਮਰੀਕਾ ਚੱਲ ਰਿਹਾ ਸੀ ਕਿ ਬਜਟ ਪਾਸ ਹੋਣਾ ਨਹੀਂ ਹੋਣਾ, ਕਿਉਂਕਿ ਇਸ ਵੇਲੇ ਜਿਹੜਾ ਹਾਊਸ ਹੈ ਅਮਰੀਕਾ ਦਾ, ਜਿਹੜਾ ਅਮਰੀਕਾ ਦਾ ਜਿਹਨੂੰ ਤੁਸੀਂ ਸੰਵਿਧਾਨ ਸਭਾ ਕਹਿ ਲਓ, ਉਹਦੇ ਵਿੱਚ ਮੈਜੋਰਟੀ ਰਿਪਬਲਿਕਨ ਕਾਂਗਰਸਮੈਨਾਂ ਦੀ ਹੈ। ਸੋ ਉਹਨਾਂ ਦੇ ਆਪਣੇ ਬਹੁਤ ਸਾਰੇ ਇੰਟਰਨਲ ਇਸ਼ੂ ਹੈ ਇਸ ਵੇਲੇ। ਉਸ ਸਮੇਂ ਹਿਊਮਨ ਰਾਈਟਸ ਦੀ ਗੱਲ ਕਰਨਾ ਏਡਾ ਸੌਖਾ ਨਹੀਂ ਸੀ, ਇਸ ਵਾਸਤੇ ਅਸੀਂ ਕੋਸ਼ਿਸ਼ ਕੀਤੀ ਕਿ ਜਦੋਂ ਨਰਿੰਦਰ ਮੋਦੀ ਭਾਰਤ ਤੋਂ ਅਮਰੀਕਾ ਫੇਰੀ ਤੇ ਆ ਰਿਹਾ, ਉਸ ਸਮੇਂ ਅਸੀਂ ਮੈਂਬਰਸ ਆਫ ਕਾਂਗਰਸ ਨੂੰ ਬਰੀਫ ਕਰੀਏ ਔਰ ਉਹਨਾਂ ਨੂੰ ਦੱਸੀਏ ਕਿ ਉੱਥੇ ਇਸ ਵੇਲੇ ਸਿਚੁਏਸ਼ਨ ਕੀ ਹੈ। ਔਰ ਅਸਾਂ ਇਹ ਨਹੀਂ ਕੀਤਾ ਕਿ ਸਿਰਫ ਭਾਰਤ ਦੀ ਗੱਲ ਕੀਤੀ, ਪਾਕਿਸਤਾਨ 'ਚ ਵੀ ਜੋ ਰਿਲੀਜੀਅਸ ਮਾਈਨੋਰਟੀਜ਼ ਦੇ ਕੁਛ ਇਸ਼ੂ ਆ ਗਿਆ, ਚਾਈਨਾ 'ਚ ਬਹੁਤ ਵੱਡਾ ਹੈ ਮੁਸਲਿਮ ਕਮਿਊਨਿਟੀ ਦਾ ਇਸ਼ੂ ਆ, ਉਹਨੂੰ ਵੀ ਫਲੈਗ ਅਪ ਕੀਤਾ, ਜਿਹਨੂੰ ਇੱਥੇ ਦੀ ਕਾਂਗਰਸ ਨੇ ਮਾਨਤਾ ਦਿੱਤੀ। ਔਰ ਬਰੀਫਿੰਗ 'ਚ ਇਹ ਹੁੰਦਾ ਕਿ ਸਾਰੇ ਕਾਂਗਰਸਮੈਨ ਨਹੀਂ ਆ ਸਕਦੇ, ਪਰ ਜਿਹੜਾ ਉਸ ਬਰੀਫਿੰਗ ਦੇ ਵਿੱਚ ਜੋ ਕਾਂਗਰੈਸ਼ਨਲ ਬਰੀਫਿੰਗ 'ਚ ਕੈਪੀਟਲ ਹਿੱਲ ਤੇ ਜਿਹੜੀ ਗੱਲ ਕੀਤੀ ਜਾਂਦੀ ਆ, ਉਹ ਸਾਰੇ ਦੇ ਸਾਰੇ ਜਿਹੜੇ ਕਾਂਗਰੈਸ਼ਨਲ ਮੈਂਬਰਸ ਆ ਉਹਨਾਂ ਨੂੰ ਘੱਲਿਆ ਜਾਂਦਾ। ਹੁਣ ਮੈਂ ਕਾਕਸ ਜਿਹੜੇ ਕਾਕਸ ਦੇ ਮੈਂਬਰ ਆ ਉਹ ਵੀ ਤੇ ਜਿਹੜੇ ਦੂਜੇ ਵੀ ਆ, ਔਰ ਉਹਦੇ ਨਾਲ ਇਹ ਵੀ ਆ ਕਿ ਹਰ ਕਾਂਗਰੈਸ਼ਨਲ ਆਫਿਸ ਨੂੰ ਜੇ ਤੁਸੀਂ ਕਾਂਗਰਸਮੈਨ ਦੇ ਆਫਿਸ ਜਾਂਦੇ ਹੋ ਤੇ ਕਾਂਗਰਸਮੈਨ ਕੱਲਾ ਕਾਂਗਰਸਮੈਨ ਨਹੀਂ, ਉਹਦੇ ਅੱਗੋਂ 10-12 ਡਿਫਰੈਂਟ ਬੰਦੇ ਜਿਹੜੇ ਉਹਨੂੰ ਡਿਫਰੈਂਟ ਵਿਸ਼ਿਆਂ ਦੇ ਉੱਤੇ ਬਰੀਫ ਕਰਦੇ ਆ, ਔਰ ਕਾਂਗਰਸਮੈਨ ਆਪਣੇ ਸਟਾਫ ਦੀ ਬਰੀਫਿੰਗ ਤੋਂ ਹੀ ਫੈਸਲਾ ਕਰਦੇ ਵੀ ਉਹਨਾਂ ਕੀ ਕਰਨਾ ਤੇ ਕੀ ਨਹੀਂ ਕਰਨਾ। ਸੋ ਅਸੀਂ ਜਿੰਨੇ ਵੀ ਬਹੁਤ ਸਾਰੇ ਕਾਂਗਰਸਮੈਨਾਂ ਦੇ ਚੀਫ ਆਫ ਸਟਾਫਸ ਨੂੰ ਵੀ ਮਿਲੇ, ਨਾਲ ਜਿਹੜੇ ਉਹਨਾਂ ਦੇ ਡਾਇਰੈਕਟਰ ਹੁੰਦੇ ਆ ਉਹਨਾਂ ਦੇ ਆਫਿਸ 'ਚ ਇੰਟਰਨੈਸ਼ਨਲ ਅਫੇਅਰਸ ਦੇ, ਜਿਹੜੇ ਉਹਨਾਂ ਨੂੰ ਇੰਟਰਨੈਸ਼ਨਲ ਮੁੱਦਿਆਂ ਦੇ ਉੱਤੇ ਗਾਈਡ ਕਰਦੇ, ਉਹਨਾਂ ਨਾਲ ਅਸੀਂ 1-to-1 ਮੀਟਿੰਗਸ ਕੀਤੀਆਂ। ਮੈਂ 2016 'ਚ ਜਿਹੜੀ ਇੱਥੇ ਦੀ ਸਭ ਤੋਂ ਸਨਮੋਰ ਸੰਸਥਾ ਹੈਗੀ ਆ ਯੂਨਾਈਟਿਡ ਸਟੇਟਸ ਕਮਿਸ਼ਨ ਔਨ ਇੰਟਰਨੈਸ਼ਨਲ ਰਿਲੀਜੀਅਸ ਫਰੀਡਮ, ਉਹਨਾਂ ਨੇ ਅੰਦਰ ਓਬਾਮਾ ਐਡਮਿਨਿਸਟ੍ਰੇਸ਼ਨ ਮੈਨੂੰ ਕੰਟਰੈਕਟ ਕੀਤਾ ਸੀ ਭਾਰਤ ਦੇ ਵਿੱਚ ਜਿਹੜੇ ਕਾਨੂੰਨੀ ਤੇ ਜਿਹੜੇ ਸੰਵਿਧਾਨਕ ਤੌਰ ਤੇ ਵਿਤਕਰੇ ਹੋ ਰਹੇ ਆ ਘੱਟ ਗਿਣਤੀਆਂ ਨਾਲ, ਉਹਨਾਂ ਦੇ ਬਾਰੇ ਇੱਕ ਸਪੈਸ਼ਲ ਰਿਪੋਰਟ ਲਿਖਣ ਵਾਸਤੇ, ਜਿਹੜੀ ਬਾਅਦ 'ਚ ਟਰੰਪ ਐਡਮਿਨਿਸਟ੍ਰੇਸ਼ਨ ਦੇ ਹੇਠ ਪਬਲਿਕ ਹੋਈ। ਹੁਣ ਵੀ ਉਹ ਯੂਨਾਈਟਿਡ ਸਟੇਟਸ ਕਮਿਸ਼ਨ ਔਨ ਇੰਟਰਨੈਸ਼ਨਲ ਰਿਲੀਜੀਅਸ ਫਰੀਡਮ ਦੀ ਵੈਬਸਾਈਟ ਤੇ ਹੈਗੀ ਹੈ, ਉਹ ਰਿਪੋਰਟ ਵੀ ਮੈਂ ਇਹਨਾਂ ਸਾਰਿਆਂ ਬੰਦਿਆਂ ਨੂੰ ਦਿੱਤੀ। ਔਰ ਹੁਣ ਹੀ ਜਿਹੜੀ ਸਟੇਟ ਡਿਪਾਰਟਮੈਂਟ ਦੀ ਰਿਪੋਰਟ ਆਈ ਹੈ, ਜਿਹਦਾ ਇਸ ਚਿੱਠੀ 'ਚ ਜ਼ਿਕਰ ਵੀ ਕੀਤਾ ਗਿਆ ਹੈ, ਸਟੇਟ ਡਿਪਾਰਟਮੈਂਟ ਦੀ ਜਿਹੜੀ ਆਪਣੀ ਰਿਪੋਰਟ ਹੈ, ਔਰ ਇਹਦੇ ਨਾਲ ਜਿਹੜੀ ਇਹਦੇ ਵਿੱਚ ਸਾਈਟ ਕੀਤੀ ਗਈ ਹੈ ਇੰਟਰਨੈਸ਼ਨਲ ਰਿਲੀਜੀਅਸ ਫਰੀਡਮ ਯੂਸਰਫ ਦੀ ਰਿਪੋਰਟ ਜਿਹੜੀ ਗਲੋਬਲ ਆ, ਜਿਹਦਾ ਇਸ ਚਿੱਠੀ 'ਚ ਹਵਾਲਾ ਵੀ ਹੈ, ਵਰਲਡ ਪ੍ਰੈਸ ਫਰੀਡਮ ਇੰਡੈਕਸ 2023 ਜਿਹੜੀ ਭਾਰਤ ਦੀ ਸਿਚੁਏਸ਼ਨ ਹੈ, ਉਹ ਸਾਰੀਆਂ ਚੀਜ਼ਾਂ ਨੂੰ ਅਸਾਂ ਉਹਨਾਂ ਦੇ ਸਾਹਮਣੇ ਰੱਖਿਆ। ਮੈਨੂੰ ਬਹੁਤ ਖੁਸ਼ੀ ਹੈ ਕਿ ਕਾਂਗਰਸ ਦੇ ਜਿਹੜੇ ਮੈਂਬਰ ਸੀ ਉਹਨਾਂ ਨੇ ਇਸ ਚੀਜ਼ ਦਾ ਸਤਿਕਾਰ ਕੀਤਾ, ਔਰ ਇਹ ਜਿਹੜੇ ਜੈਨੂਅਨ ਕੰਸਰਨਸ ਆ ਉਹਨੂੰ ਇਸ ਵਾਰੀ ਬਜਾਏ ਦੇ ਵੀ ਉਹ ਸਪੀਕਰ ਦੇ ਨਾਲ ਰੇਜ਼ ਕਰਦੇ। ਪਿਛਲੀ ਵਾਰੀ ਜਿਹੜਾ ਸੀਗਾ 36 ਮੈਂਬਰਾਂ ਦਾ ਲੈਟਰ ਉਹ ਸਪੀਕਰ ਨੂੰ ਸੀ, ਇਸ ਵਾਰੀ ਡਾਇਰੈਕਟ ਉਹਨਾਂ ਨੇ ਪ੍ਰੈਜ਼ੀਡੈਂਟ ਬਾਈਡਨ ਨੂੰ ਲਿਖਿਆ, ਜਿਹੜਾ ਇਟਸੈਲਫ ਬਹੁਤ ਵੱਡੀ ਚੀਜ਼ ਹੈ। ਹਾਂਜੀ ਡਾਕਟਰ ਚੀਮਾ, ਜਿਹੜਾ ਹੁਣ ਅਸੀਂ US ਦੀ ਜਿਹੜੀ ਫੋਰਨ ਪਾਲਿਸੀ ਆ ਉਹਦੇ 'ਚ ਦੇਖਦੇ ਹਾਂ ਕਿ
ਜਿਹੜਾ ਹਿਊਮਨ ਰਾਈਟਸ ਨੇ ਉਹ ਇੱਕ ਇੰਪੋਰਟੈਂਟ ਆਸਪੈਕਟ ਰਹਿੰਦਾ ਹਮੇਸ਼ਾ US ਦੀਆਂ ਜਿਹੜੀਆਂ ਵੈਲਿਊਜ਼ ਨੇ ਉਹਨਾਂ ਦੇ ਵਿੱਚ ਵੀ। ਪਰ ਜਿਹੜਾ ਇਸ ਵਾਰ ਦਾ ਨਰਿੰਦਰ ਮੋਦੀ ਦਾ ਦੌਰਾ ਆ ਉਹਦੇ ਵਿੱਚ ਲੱਗ ਰਿਹਾ ਹੈ ਕਿ ਜਿਹੜੀ ਸਾਊਥ ਏਸ਼ੀਆ ਦੀ ਜੀਓਪੋਲਿਟਿਕਸ ਆ ਉਹ ਵੱਧ ਅਹਿਮੀਅਤ ਉਸ ਨੂੰ ਦਿੱਤੀ ਜਾ ਰਹੀ ਆ, ਤੇ ਜਿਹਦੇ ਚੱਲਦਿਆਂ ਹੁਣ ਤੱਕ ਦੀ ਇਸ ਲੈਟਰ ਤੋਂ ਪਹਿਲਾਂ ਹੁਣ ਤੱਕ ਦਾ ਜਿਹੜਾ ਸਾਰਾ ਨੈਰੇਟਿਵ ਸੀ ਉਹ ਇਸੇ ਗੱਲ ਤੇ ਸੀ ਕਿ US ਇੰਡੀਆ ਦੇ ਜਿਹੜੇ ਰਿਲੇਸ਼ਨਸ ਨੇ ਉਹ ਫੋਕਸਡ ਨੇ, ਜਦਕਿ ਇੰਡੀਆ ਦੇ ਵਿੱਚ ਜਿਹੜੀ ਮਤਲਬ ਹਿਊਮਨ ਰਾਈਟਸ ਵਾਇਲੇਸ਼ਨਸ ਹੋ ਰਹੀਆਂ ਨੇ, ਮਾਈਨੋਰਟੀਜ਼ ਦੇ ਖਿਲਾਫ ਜਿਹੜੀ ਇੰਟੋਲਰੈਂਸ ਵੱਧ ਰਹੀ ਆ, ਤੇ ਉਹਦਾ ਜ਼ਿਕਰ ਨਹੀਂ ਸੀ। ਇਸ ਲੈਟਰ ਦੇ ਨਾਲ ਉਹ ਗੱਲਾਂ ਜ਼ਿਕਰ ਚ ਆਈਆਂ। ਤਾਂ ਤੁਹਾਨੂੰ ਕੀ ਲੱਗ ਰਿਹਾ ਵੀ ਕੀ ਇਸ ਲੈਟਰ ਤੋਂ ਬਾਅਦ ਹੁਣ ਜਿਹੜਾ US ਦੀ ਇੰਡੀਆ ਦੇ ਨਾਲ ਡੀਲ ਹੋਣ ਵਾਲੀ ਆ ਇਸ ਇੰਪੋਰਟੈਂਟ ਵਿਜ਼ਿਟ ਦੇ ਉੱਤੇ, ਉਹਦੇ ਵਿੱਚ ਕੀ ਬਾਈਡਨ ਰੇਸ ਕਰਨਗੇ ਇਹ ਜਿਹੜਾ ਇਹ ਮੁੱਦੇ ਇਸ ਲੈਟਰ 'ਚ ਚੁੱਕੇ ਗਏ ਨੇ? ਦੇਖੋ, ਜੇ ਤੁਸੀਂ ਇਸ ਲੈਟਰ ਨੂੰ ਧਿਆਨ ਨਾਲ ਪੜ੍ਹੋ ਤੇ ਇਹਦੇ ਇਸ ਪਾਸੇ ਹੀ ਮੈਂਬਰਸ ਆਫ ਕਾਂਗਰਸ ਨੇ ਤਵੱਜੋ ਦਵਾਈ ਆ ਕਿ ਜਿਹੜਾ ਕੁਆਡ ਦੀ ਮੈਂਬਰਸ਼ਿਪ ਆ ਭਾਰਤ ਦੀ, ਔਰ ਭਾਰਤ ਦੇ ਨਾਲ ਇੰਡੋ ਪੈਸੀਫਿਕ ਇੱਕ ਜਿਹੜਾ US ਦਾ ਰਿਲੇਸ਼ਨਸ਼ਿਪ ਹੈ ਉਹ ਵੱਧ ਰਿਹਾ, ਔਰ ਡਿਫੈਂਸ ਸੈਕਟਰੀ ਲੋਇਡ ਆਸਟਨ ਦੇ ਭਾਰਤ ਫੇਰੀ ਦੀ ਗੱਲ ਵੀ ਕੀਤੀ ਗਈ ਆ ਕਿ ਇੰਡੀਆ US ਜਿਹੜਾ ਉਹ ਇੰਡਸਟਰੀਅਲ ਡਿਫੈਂਸ ਕੋਆਪਰੇਸ਼ਨ ਵਾਲੇ ਪਾਸੇ ਵੱਧ ਰਹੇ ਆ। ਉਹ ਇਸ ਪਾਸੇ ਧਿਆਨ ਦਵਾਇਆ ਗਿਆ ਕਿ ਜਿਹੜੀਆਂ ਟ੍ਰੇਡ ਔਰ ਏਡ ਟਾਈਜ਼ ਆ ਉਹਨਾਂ ਦੇ ਨਾਲ ਸਾਨੂੰ ਵੱਧ ਤੋਂ ਵੱਧ ਜਿਹੜਾ ਵਾ ਉਹ ਗੱਲਬਾਤ ਵਧਾਉਣੀ ਚਾਹੀਦੀ ਹੈ ਹਿਊਮਨ ਰਾਈਟਸ ਦੀ ਵੀ। ਕਿਉਂ? ਟ੍ਰੇਡ ਏਡ ਦਾ ਫਾਇਦਾ ਉਨੀ ਦੇਰ ਨਹੀਂ ਹੈਗਾ ਜੇ ਹਿਊਮਨ ਰਾਈਟਸ ਨੂੰ ਤੁਸੀਂ ਇਗਨੋਰ ਕਰਦੇ ਹੋ, ਔਰ US ਬੀਇੰਗ ਦਾ ਟਾਰਚ ਬੇਅਰਰ ਆਫ ਇੰਟਰਨੈਸ਼ਨਲ ਰਿਲੀਜੀਅਸ ਫਰੀडम ਹਿਊਮਨ ਰਾਈਟਸ, ਇਹ US ਤੇ ਇੱਕ ਬਾਈਂਡਿੰਗ ਆ ਇੰਟਰਨੈਸ਼ਨਲ ਰਿਲੀਜੀਅਸ ਫਰੀडम ਐਕਟ ਦੇ ਹੇਠ ਕੇ ਉਹ ਇਹ ਸਾਰੀਆਂ ਚੀਜ਼ਾਂ ਫਲੈਗ ਅਪ ਕਰੇ। ਸਾਨੂੰ ਇਹੀ ਆ ਕਿ ਇਹ ਗੱਲ ਜਿਹੜੀ ਆ ਜ਼ਾਹਿਰ ਇੱਕ ਬਹੁਤ ਵੱਡੀ ਤਾਦਾਦ ਹੈ, ਜਿਹਦੇ ਕੁਝ ਸੈਨੇਟਰ ਵੀ ਆ, ਕੁਝ ਮੈਂਬਰ ਆਫ ਕਾਂਗਰਸ ਵੀ ਆ, 75 ਦੇ ਕੋਲ ਲੋਕਾਂ ਨੇ ਚਿੱਠੀ ਜਿਹੜੀ ਆ ਉਹ ਲਿਖੀ ਆ। ਸੋ ਇਹਨੂੰ ਬਾਈਡਨ ਐਡਮਿਨਿਸਟ੍ਰੇਸ਼ਨ ਲਈ ਇਗਨੋਰ ਕਰਨਾ ਸੌਖਾ ਨਹੀਂ ਹੋਊਗਾ। ਸੋ ਡੈਫੀਨੇਟਲੀ, ਔਰ ਇਹ ਬਾਈਪਾਰਟੀਜ਼ਨ ਸਪੋਰਟ ਹੈ, ਇਹਦੇ ਚ ਕੁਝ ਕਾਂਗਰਸਮੈਨ ਜਿਹੜੇ ਆ ਉਹ ਰਿਪਬਲਿਕਨਸ ਆ, ਕੁਝ ਡੈਮੋਕ੍ਰੈਟ ਆ। ਸੋ ਇੱਕ ਸਭ ਤੋਂ ਵੱਡੀ ਗੱਲ ਤੇ ਇਹ ਆ ਵੀ ਇਸ ਵਿਸ਼ੇ ਨੂੰ ਜਿਹੜੀ ਹਿਊਮਨ ਰਾਈਟਸ ਦੇ ਵਿਸ਼ੇ ਆ ਜਾਂ ਰਿਲੀਜੀਅਸ ਫਰੀडम ਦੇ ਵਿਸ਼ੇ ਆ, ਇਹਨਾਂ ਨੂੰ ਦੋਵਾਂ ਪਾਸਿਆਂ ਦੀ ਹਮਾਇਤ ਆ ਹਾਸਲ। ਇਹ ਨਹੀਂ ਹੈਗਾ ਵੀ ਕਿਸੇ ਇੱਕ ਪਾਸੇ ਨੇ ਕੀਤਾ ਹੋਵੇ। ਫਿਰ ਇਸ ਖਾਦ ਦੀ ਇੱਕ ਵੱਡੀ ਗੱਲ ਇਹ ਆ ਕਿ ਇਹਦੀ ਤੁਸੀਂ ਇਹ ਦੇਖੋ ਤੇ ਸਿਰਫ ਕਾਂਗਰਸਮੈਨ ਜਾਂ ਵੂਮਨ ਨੇ ਨਹੀਂ ਲਿਖਿਆ, US ਸੈਨੇਟਰਸ ਨੇ ਵੀ ਲਿਖਿਆ। ਹੁਣ ਸੈਨੇਟ ਜਿਹੜਾ US ਦਾ ਅਪਰ ਹਾਊਸ ਆ, ਉਹਦੇ ਤਕਰੀਬਨ 10 ਦੇ ਕੋਲ ਸੈਨੇਟਰਸ ਦੀ ਚਿੱਠੀ ਵੀ ਆ ਔਰ ਕਾਂਗਰਸਮੈਨਾਂ ਦੀ ਵੀ ਆ। ਸੋ ਇਹਨੂੰ ਬਾਈਡਨ ਐਡਮਿਨਿਸਟ੍ਰੇਸ਼ਨ ਲਈ ਇਗਨੋਰ ਕਰਨਾ ਸੌਖਾ ਨਹੀਂ ਹੋਗਾ। ਸੋ ਡੈਫੀਨੇਟਲੀ ਇਹਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਰੇਸ ਕੀਤਾ ਜਾਏਗਾ। ਔਰ ਤੁਸੀਂ ਦੇਖਿਆ ਕਿ ਇਹ ਲੈਟਰ ਕੱਲ ਹੀ ਰਿਲੀਜ਼ ਹੋਇਆ ਵਾ, ਤੇ ਉਹਦੇ ਨਾਲ ਹੀ ਨਾਲ ਹੁਣ ਤੁਸੀਂ ਦੇਖਿਆ ਕਿ ਭਾਰਤ ਦੇ ਅਖਬਾਰਾਂ 'ਚ ਵੀ ਇਹ ਚੀਜ਼ ਆ ਗਈ ਹੈ, ਔਰ ਇੰਟਰਨੈਸ਼ਨਲੀ ਇਸ ਗੱਲ ਨੂੰ ਸਪਸ਼ਟ ਕੀਤਾ ਜਾ ਰਿਹਾ ਕਿ ਭਾਈ ਠੀਕ ਹੈ, ਜੇ ਤੁਸੀਂ ਡਿਫੈਂਸ ਟਾਈਜ਼ ਸਾਰੀਆਂ ਚੀਜ਼ਾਂ ਠੀਕ ਆ। ਅਸੀਂ ਜਿਹੜੀ ਕਾਂਗਰੈਸ਼ਨਲ ਬਰੀਫਿੰਗ ਸੀ ਉਹ 'ਚ ਵੀ ਇਹ ਗੱਲ ਕਹੀ ਸੀ ਕਿ ਜਿਹੜੇ ਤੁਹਾਡੀ ਟ੍ਰੇਡ ਔਰ ਏਡ ਟਾਈਜ਼ ਆ ਉਹਨੂੰ ਇੰਟਰਨੈਸ਼ਨਲ ਰਿਲੀਜੀਅਸ ਫਰੀडम ਤੇ ਹਿਊਮਨ ਰਾਈਟਸ ਦੇ ਨਾਲ ਜਿਹੜਾ ਉਹ ਜੋੜਨਾ ਚਾਹੀਦਾ, ਕਿਉਂਕਿ ਅਦਰਵਾਈਜ਼ ਜਿਹੜੀ ਅਸੀਂ ਇੱਕ ਐਥੀਕਲ ਫੋਰਨ ਪਾਲਿਸੀ ਦੀ ਗੱਲ ਕਰਨੇ ਆ ਉਹ ਫਿਰ ਗੱਲ ਹੀ ਰਹਿ ਜਾਂਦੀ ਆ। ਇਸ ਤੋਂ ਪਹਿਲਾਂ ਵੀ ਬਹੁਤ ਪੁਰਾਣੀ ਗੱਲ ਤਾਂ ਨਹੀਂ, ਕੁਝ ਸਮਾਂ ਹੋ ਗਿਆ ਜਦੋਂ ਬਰਾਕ ਓਬਾਮਾ ਵੀ ਭਾਰਤ ਫੇਰੀ ਤੇ ਗਏ ਸੀ, ਉਹਨਾਂ ਨੇ ਵੀ ਉੱਥੇ ਇੱਦਾਂ ਦੀਆਂ ਸਟੇਟਮੈਂਟਾਂ ਹਿਊਮਨ ਰਾਈਟਸ ਬਾਰੇ ਦਿੱਤੀਆਂ ਸਨ ਜਿਹਦੇ ਨਾਲ ਬਿਹਤਰੀ ਆਈ ਸੀਗੀ। ਸੋ ਅਸੀਂ ਆਸ ਕਰਨੇ ਆ ਕਿ ਹੁਣ ਵੀ ਜਿਹੜਾ ਵਾ ਉਹ ਨਰਿੰਦਰ ਮੋਦੀ ਦੀ ਭਾਰਤ ਫੇਰੀ ਦੌਰਾਨ ਉਹਨੂੰ ਖਤ ਵੀ ਦਿੱਤਾ ਜਾਏਗਾ ਔਰ ਪ੍ਰੈਜ਼ੀਡੈਂਟ ਬਾਈਡਨ ਇੱਕ ਗੱਲ ਜ਼ਰੂਰ ਕਰਨਗੇ। ਜੀ ਬਿਲਕੁਲ ਡਾਕਟਰ ਚੀਮਾ, ਇੱਕ ਹੋਰ ਮਤਲਬ ਜਿਹੜਾ ਬੜਾ ਦੇਖਣ 'ਚ ਆ ਰਿਹਾ ਹੈ ਕਿ ਨਰਿੰਦਰ ਮੋਦੀ ਦਾ ਇਹ ਵਿਜ਼ਿਟ ਬੜਾ ਹਾਈ ਪ੍ਰੋਫਾਈਲ ਵਿਜ਼ਿਟ ਜਿਹੜਾ ਆ ਉਹ ਪੇਸ਼ ਕੀਤਾ ਜਾ ਰਿਹਾ ਸੀ, ਪਰ ਉਸ ਤੋਂ ਬਿਲਕੁਲ ਕੁਝ ਸਮਾਂ ਪਹਿਲਾਂ ਹੀ ਜਿਹੜੀ ਵੈਸਟਰਨ ਕੰਟਰੀਜ਼ ਨੇ ਜਿਵੇਂ UK ਅਤੇ ਕੈਨੇਡਾ, ਇਹਨਾਂ ਦੇ ਵਿੱਚ ਦੋ ਵੱਡੀਆਂ ਇੰਸੀਡੈਂਟਸ ਹੋਈਆਂ ਸਿੱਖਾਂ ਦੇ ਨਾਲ। ਸਿੱਖ ਜਿਹੜੇ ਇੱਕ ਇੰਡੀਆ ਦੇ ਵਿੱਚ ਵੱਡੀ ਅਸੀਂ ਕਹਿ ਸਕਦੇ ਇੰਪੋਰਟੈਂਟ ਮਾਈਨੋਰਿਟੀ ਆ ਸਾਊਥ ਏਸ਼ੀਆ ਦੇ ਵਿੱਚ ਤੇ ਇੰਡੀਆ ਦੇ ਵਿੱਚ, ਤੇ ਸਟਰਗਲ ਕਰ ਰਹੇ ਆ ਆਪਣੇ ਰਾਈਟਸ ਦੇ ਲਈ। ਤਾਂ ਉਹਨਾਂ ਦੇ ਦੋ ਵੱਡੇ ਜਿਹੜੇ ਲੀਡਰ ਸੀ ਉਹਨਾਂ ਨੂੰ ਜਿਵੇਂ ਐਲੀਮੀਨੇਟ ਕੀਤਾ ਗਿਆ UK ਦੇ ਵਿੱਚ ਅਵਤਾਰ ਸਿੰਘ ਖੰਡਾ ਤੇ ਇੱਥੇ ਸਰੀ ਦੇ ਵਿੱਚ ਕੈਨੇਡਾ ਦੇ ਵਿੱਚ ਹਰਦੀਪ ਸਿੰਘ ਨਿੱਜਰ। ਤਾਂ ਮਤਲਬ ਜਿਹੜਾ ਸਿੱਧਾ ਹੀ ਜਿਹੜੀ ਸਿੱਖ ਕਮਿਊਨਿਟੀ ਆ ਇਹ ਦੋਸ਼ ਲਾਉਂਦੀ ਆ ਕਿ ਇਹ ਇੰਡੀਅਨ ਗਵਰਨਮੈਂਟ ਦੀ ਇਨਵੋਲਵਮੈਂਟ ਦੇ ਨਾਲ ਐਲੀਮੀਨੇਸ਼ਨ ਹੋਈਆਂ ਨੇ। ਤਾਂ ਬਿਲਕੁਲ US ਦਾ ਇੱਕ ਐਡਾ ਵੱਡਾ ਵਿਜ਼ਿਟ ਹੋਵੇ ਇੰਡੀਅਨ ਪ੍ਰਾਈਮ ਮਿਨਿਸਟਰ ਦਾ, ਤੇ ਉਸ ਤੋਂ ਕੁਝ ਦਿਨ ਪਹਿਲਾਂ ਇਹ ਇਨਸੀਡੈਂਟਸ ਵਾਪਰਨੀਆਂ ਇੰਡੀਆ ਦੇ ਖਿਲਾਫ ਜਿਹੜੇ ਆ ਸਟਰਗਲ ਕਰਨ ਵਾਲੇ ਲੋਕਾਂ ਦੇ ਨਾਲ। ਤਾਂ ਤੁਹਾਨੂੰ ਨਹੀਂ ਲੱਗ ਰਿਹਾ, ਮਤਲਬ ਮੈਂ ਇਹ ਗੱਲ ਫੀਲ ਕਰਦਾ ਕਿ ਇੰਡੀਆ ਸ਼ਾਇਦ ਅੱਜ ਆਪਣੇ ਆਪ ਨੂੰ ਫੋਰਨ ਪੋਲਿਸੀ ਦੇ ਵਿੱਚ
ਸਿਚੁਏਸ਼ਨਸ ਇਹੋ ਜਿਹੀਆਂ ਨੇ ਕਿ ਉਹਨੂੰ ਇੰਨਾ ਜ਼ਿਆਦਾ ਗਰੂਰ ਲੱਗ ਰਿਹਾ ਕਿ ਉਹਨੂੰ ਲੱਗਦਾ ਕਿ ਮੈਂ ਜੋ ਵੀ ਕਰਾਂ ਮਤਲਬ ਮੇਰੇ ਨਾਲ ਰਿਲੇਸ਼ਨਸ ਦੇ ਉੱਤੇ ਜਿਵੇਂ US ਜਾਂ ਕਿਸੇ ਦੇ ਉੱਤੇ ਕੋਈ ਅਸਰ ਨਹੀਂ ਪੈਣ ਵਾਲਾ, ਮਤਲਬ ਮੇਰੀ ਮਤਲਬ ਆਪਣਾ ਹੱਥ ਇੰਡੀਆ ਨੂੰ ਉੱਤੇ ਲੱਗ ਰਿਹਾ ਇਸ ਟਾਈਮ। ਤੁਸੀਂ ਕੀ ਫੀਲ ਕਰ ਰਹੇ ਹੋ ਕਿ ਮਤਲਬ ਇਹ ਅਦਰਵਾਈਜ਼ ਹੁੰਦਾ ਕਿ ਜਦੋਂ ਇਹੋ ਜਿਹੇ ਵਿਜ਼ਿਟਸ ਹੋਣ ਉਸ ਤੋਂ ਪਹਿਲਾਂ ਇਹੋ ਜਿਹੀਆਂ ਜਿਹੜੀਆਂ ਇੰਸੀਡੈਂਟਸ ਨੇ ਉਹ ਅਵੋਇਡ ਕੀਤੀਆਂ ਜਾਂਦੀਆਂ ਨੇ, ਪਰ ਇਹ ਇੰਸੀਡੈਂਟਸ ਹੋਈਆਂ ਨੇ, ਇਹ ਤੁਸੀਂ ਇਹਦੇ ਵਿੱਚ ਕੀ ਸੁਮੇਲ ਦੇਖ ਰਹੇ ਹੋ? ਦੇਖੋ ਜਿਹੜੀਆਂ ਤੁਸੀਂ ਦੋ, ਬਲਕਿ ਮੈਂ ਤਾਂ ਤਿੰਨ ਕਵਾਂਗਾ, ਇਸ ਤੋਂ ਪਹਿਲਾਂ ਭਾਈ ਪਰਮਜੀਤ ਸਿੰਘ ਪੰਜਵੜ ਦੀ ਸ਼ਹੀਦੀ ਹੋਈ ਆ ਪਾਕਿਸਤਾਨ ਚ, ਫਿਰ ਖੰਡਾ ਸਾਹਿਬ ਦੇ ਹੈ, ਔਰ ਪੂਣੀ ਕੈਨੇਡਾ ਚ ਜਿਹੜਾ ਵਾਪਰਿਆ ਵਾ। ਇੱਕ ਗੱਲ ਤੇ ਸਪਸ਼ਟ ਆ, ਇਹ 'ਚ ਹੁਣ ਇਨਵੈਸਟੀਗੇਸ਼ਨਸ ਹੋ ਰਹੀਆਂ। ਦੇਖੋ ਇਹਨਾਂ ਦੀ ਜਾਂ ਜਿਹੜੀਆਂ ਚੀਜ਼ਾਂ ਕਿੱਥੇ ਜਾ ਕੇ ਮਿਲਦੀਆਂ, ਪਰ ਇੱਕ ਜਿਹੜੀ ਜਨਰਲ ਅਜ਼ੰਪਸ਼ਨ ਆ ਪੰਥ ਚ ਇਹੀ ਆ ਵੀ ਇਹਦੇ ਪਿੱਛੇ ਭਾਰਤੀ ਏਜੰਸੀਆਂ ਇਨਵੋਲਵ ਹੈਗੀਆਂ। ਇਹਦੇ 'ਚ ਕੋਈ ਸ਼ੱਕ ਨਹੀਂ ਗਾ ਕਿ ਇਸ ਵੇਲੇ ਭਾਰਤ ਸਰਕਾਰ ਜਿਹੜੀ ਬਹੁਤ ਹੰਕਾਰੀ ਫਿਰਦੀ ਆ, ਸਮਝਦੇ ਆ ਕਿ ਅਸੀਂ ਸ਼ਾਇਦ ਦੁਨੀਆ ਨੂੰ ਡੋਮੀਨੇਟ ਕਰ ਲਾਂਗੇ ਇਸ ਤਰ੍ਹਾਂ। ਫਿਰ ਜਿਹੜਾ ਥੋੜਾ ਜਿਹਾ ਉਹਨਾਂ ਦਾ ਚਾਈਨਾ ਪਾਸੇ ਬ੍ਰਿਕਸ ਦਾ ਜਿਹੜੀ ਔਰ ਫਿਰ ਇੱਕ ਜੁਆਇੰਟ ਕਰੰਸੀ ਦੀ ਗੱਲ ਵੀ ਭਾਰਤ ਨੇ ਸ਼ੁਰੂ ਕੀਤੀ ਹੈ। ਔਰ ਇਹ 'ਚ ਕੋਈ ਸ਼ੱਕ ਨਹੀਂ ਕਿ ਭਾਰਤ ਇੱਕ ਬਹੁਤ ਆਬਾਦੀ ਦੇ ਹਿਸਾਬ ਨਾਲ ਬਹੁਤ ਵੱਡਾ ਮੁਲਕ ਆ, ਰਕਬੇ ਦੇ ਹਿਸਾਬ ਨਾਲ ਬਹੁਤ ਵੱਡਾ ਮੁਲਕ ਆ, ਦੁਨੀਆ ਦਾ ਲਾਰਜੈਸਟ ਪਾਪੂਲੇਸ਼ਨ ਆ। ਮੈਂ ਡੈਮੋਕ੍ਰੇਸੀ ਤੇ ਨਹੀਂ ਕਹਾਂਗਾ ਲਾਰਜੈਸਟ ਡੈਮੋਕ੍ਰੇਸੀ ਤੇ ਕਦੇ ਉੱਥੇ ਹੈ ਨਹੀਂ, ਇੱਕ ਪ੍ਰੋਸੀਜਰਲ ਸੋ ਕਾਲਡ ਡੈਮੋਕ੍ਰੇਸੀ ਆ, ਲੇਕਿਨ ਜਿੰਨੀ ਉਹਨਾਂ ਦੀ ਆਬਾਦੀ ਆ, ਜਿੰਨਾ ਵੱਡਾ ਰਕਬਾ ਵਾ, ਉਸ ਪੱਖੋਂ ਦੇਖਿਆ ਜਾਏ ਤੇ ਕਿਸੇ ਵੀ ਦੇਸ਼ ਲਈ ਭਾਰਤ ਨਾਲ ਤਜਾਰਤੀ ਤੌਰ ਤੇ, ਕਮਰਸ਼ੀਅਲ ਤੌਰ ਤੇ ਤਜਾਰਤ ਕਰਕੇ ਵੱਡਾ ਨਫਾ ਕਮਾਉਣ ਦੀ ਗੁੰਜਾਇਸ਼ ਹੈਗੀ ਆ। ਕਿਉਂਕਿ ਹੁਣ ਤੱਕ ਤੁਸੀਂ ਦੇਖੋ ਕਿ ਵੈਸਟ ਨੇ ਭਾਰਤ ਤੋਂ ਬਹੁਤ ਮੁਨਾਫਾ ਕਮਾਇਆ ਹੈ, ਇਨਕਲੂਡਿੰਗ US। ਸੋ ਨਰਿੰਦਰ ਮੋਦੀ ਦਾ ਕੋਈ ਏਡਾ ਕਰਿਜ਼ਮਾ ਨਹੀਂ ਹੈਗਾ, ਜਿਸ ਤਰ੍ਹਾਂ ਚਿੱਠੀ ਜੀ ਕਿਹਾ ਵੀ ਅਸੀਂ ਦੇਸ਼ ਨੂੰ ਇੰਪੋਰਟੈਂਸ ਦਿੰਦੇ ਹਾਂ, ਕਿਸੇ ਇੰਡੀਵਿਜੂਅਲ ਨੂੰ ਇੰਡੋਰਸ ਨਹੀਂ ਕਰ ਰਹੇ। ਭਾਰਤ ਦਾ ਇੱਕ ਰਕਬੇ ਦੇ ਹਿਸਾਬ ਨਾਲ, ਪਾਪੂਲੇਸ਼ਨ ਦੇ ਹਿਸਾਬ ਨਾਲ, ਡਾਇਸਪੋਰਾ ਦੇ ਹਿਸਾਬ ਨਾਲ ਆਪਣਾ ਇੱਕ ਪੋਟੈਂਸ਼ੀਅਲ ਆ। ਉਹਦੇ 'ਚ ਜੇ ਭਾਰਤ ਇਹ ਸੋਚਦਾ ਕਿ ਇਹ ਡੋਮੀਨੇਟ ਕਰ ਲੇਗਾ, ਸੋ ਦੈਟਸ ਨਾਟ ਗੋਇੰ ਟੂ ਬੀ ਪੋਸੀਬਲ। ਦੂਜਾ ਇੱਕ ਚੀਜ਼ ਦਾ ਧਿਆਨ ਰੱਖਿਓ, ਵੈਸਟ ਦੀ ਔਰ ਅਮਰੀਕਾ ਦੀ ਇੱਕ ਪਾਲਿਸੀ ਆ ਵੀ ਇਹ ਕਦੇ ਵੀ ਕਿਸੇ ਨੂੰ ਬਲੈਂਕ ਚੈੱਕ ਨਹੀਂ ਦਿੰਦੇ ਕਿ ਤੁਹਾਡਾ ਜੋ ਦਿਲ ਕਰੇ ਕਰੀ ਜਾਓ। ਨਰਿੰਦਰ ਮੋਦੀ ਨੂੰ ਔਰ ਜਿਹੜਾ ਹੰਕਾਰੀ ਹੋਈ ਹਿੰਦੂਤਵਵਾਦੀਆਂ ਫੋਰਸਿਸ ਆ, ਉਹਨਾਂ ਨੇ ਸ਼ਾਇਦ ਤਰੀਕ ਚੰਗੀ ਤਰ੍ਹਾਂ ਪੜ੍ਹੀ ਨਹੀਂ। ਭਾਰਤ ਦਾ ਅਮਰੀਕਾ ਨਾਲ ਅੱਜ ਉਹਨਾਂ ਤਾਲਮੇਲ ਜਾਂ ਉਹਨਾਂ ਸਰਕਾਰ ਨਹੀਂ ਨਰਿੰਦਰ ਮੋਦੀ ਦਾ, ਜਿੰਨਾ ਕਦੇ ਸਦਾਮ ਹੁਸੈਨ ਦਾ, ਜਿਹੜਾ ਇੱਕ ਡਿਕਟੇਟਰ ਸੀ ਮਿਡਲ ਈਸਟ ਦਾ, ਉਹਦਾ ਸੀ, ਜਾਂ ਮੁਅੰਮਰ ਕਜ਼ਾਫੀ ਜਿਹੜਾ ਲੀਬੀਆ ਦਾ ਬਹੁਤ ਵੱਡਾ ਡਿਕਟੇਟਰ ਸੀ, ਉਹਨਾਂ ਦਾ ਕਿੱਡਾ ਸਤਿਕਾਰ ਕੀਤਾ ਜਾਣਾ ਸੀ। ਉਹਨਾਂ ਦਾ ਸਤਿਕਾਰ ਇਸ ਕਦਰ ਸੀ ਭਾਈ ਸਾਹਿਬ ਕਿ ਜਦੋਂ ਮੁਅੰਮਰ ਕਜ਼ਾਫੀ ਵਾਈਟ ਹਾਊਸ ਆਇਆ, ਉਹਨੇ ਕਿਹਾ ਵੀ ਮੈਂ ਇੱਥੇ ਟੈਂਟ ਲਾ ਕੇ ਰਹਿਣਾ ਤੁਹਾਡੇ ਵਾਈਟ ਹਾਊਸ ਲਾਉਣ 'ਚ, ਕਿਉਂਕਿ ਦੈਟਸ ਮਾਈ ਲਾਈਫ ਸਟਾਈਲ, ਤੇ ਉਹਨੂੰ ਅਲਾਓ ਕੀਤਾ ਗਿਆ। ਸੋ ਇਸ ਵਾਸਤੇ ਇੱਥੇ ਦੀ ਜਿਹੜੀ ਅਮਰੀਕਾ ਦੀ ਸਰਕਾਰ ਆ ਉਹ ਬਹੁਤ ਅਨੈਲਿਟੀਕਲ ਆ, ਬਹੁਤ ਸੋਚਦੀ ਆ, ਔਰ ਜਿਹੜੀਆਂ ਇੱਦਾਂ ਦੀਆਂ ਚਿੱਠੀਆਂ ਵੀ ਆ ਉਹ ਬਗੈਰ ਇੱਥੇ ਦੀ ਐਡਮਿਨਿਸਟ੍ਰੇਸ਼ਨ ਦੀ ਸਪੋਰਟ ਦੇ ਇੰਨੀਆਂ 75 ਬੰਦਿਆਂ ਦੀਆਂ ਮੈਂਬਰਸ ਆਫ ਕਾਂਗਰਸ ਇਨਕਲੂਡਿੰਗ ਸੈਨੇਟਰਸ ਔਰ ਕਾਂਗਰਸਮੈਨ ਐਵੇਂ ਨਹੀਂ ਆ ਗਈਆਂ। ਸੋ ਇਹਨੂੰ ਮੁੱਖ ਆਧਾਰ ਜਿਹੜਾ ਵਾ ਉਹ ਹਿਊਮਨ ਰਾਈਟਸ ਔਰ ਰਿਲੀਜੀਅਸ ਫਰੀਡਮ ਨੂੰ ਆਉਣ ਵਾਲੇ ਸਮੇਂ 'ਚ ਬਣਾਇਆ ਜਾਏਗਾ, ਮੈਂ ਇਹ ਸਮਝਦਾ। ਦੂਜਾ ਮੇਰੀ ਇੱਕ ਬੇਨਤੀ ਆ ਕਿ ਇਸ ਵੇਲੇ ਭਾਰਤੀ ਸਰਕਾਰ ਜਿਹੜੀ ਉਹ ਪ੍ਰਵੋਕ ਕਰਨ ਦੀ ਕੋਸ਼ਿਸ਼ ਕਰ ਰਹੀ ਹੈ ਖਾਲਸਾ ਪੰਥ ਨੂੰ। ਇਹ ਜਿਹੜੀਆਂ ਘਟਨਾਵਾਂ ਬੀਤੀਆਂ ਔਰ ਜਿਸ ਤਰ੍ਹਾਂ ਦਾ ਪ੍ਰਚਾਰ ਚੱਲ ਰਿਹਾ ਸੋਸ਼ਲ ਮੀਡੀਆ ਤੇ, ਜਿਸ 'ਚ ਸਰੇਆਮ ਹੀ ਹੇਟ ਸਪੀਚ ਵਰਤੀ ਜਾ ਰਹੀ ਹੈ ਸਿੱਖਾਂ ਪ੍ਰਤੀ, ਪੰਥਕ ਜਥੇਬੰਦੀਆਂ ਪ੍ਰਤੀ, ਤੇ ਉਹ ਕੌਮ ਜਿਹੜੇ ਲੋਕ ਆਪਣੇ ਕੌਮੀ ਘਰ ਦੀ ਗੱਲ ਕਰਦੇ ਉਹਨਾਂ ਪ੍ਰਤੀ, ਉਹਦੇ 'ਚ ਕੌਮ ਨੂੰ ਬਹੁਤ ਸਾਵਧਾਨ ਰਹਿਣ ਦੀ ਲੋੜ ਆ। ਇਸ ਵੇਲੇ ਭਾਰਤੀ ਸਰਕਾਰ ਚਾਹੁੰਦੀ ਆ ਕਿ ਸਿੱਖਾਂ ਨੂੰ ਪ੍ਰਵੋਕ ਕੀਤਾ ਜਾਏ ਔਰ ਇਹਦੀ ਫੇਰੀ ਦੌਰਾਨ ਕੋਈ ਐਕਟਸ ਆਫ ਵਾਇਲੈਂਸ ਇੱਦਾਂ ਦੇ ਕਰਾਏ ਜਾਣ ਸਿੱਖਾਂ ਪ੍ਰਤੀ ਜਿਹਦੇ ਨਾਲ ਸਿੱਖਾਂ ਨੂੰ ਬਦਨਾਮ ਕੀਤਾ ਜਾਏ। ਇਸ ਤੋਂ ਪਹਿਲਾਂ ਕੁਝ ਮਹੀਨੇ ਪਹਿਲਾਂ ਤੁਸੀਂ ਦੇਖਿਆ ਕਿ ਜਦੋਂ ਸੈਨ ਫਰਾਂਸਿਸਕੋ ਇੰਡੀਅਨ ਕੌਂਸੂਲੇਟ ਤੇ ਹਮਲਾ ਹੋਇਆ ਜਾਂ ਇੱਥੇ ਭਾਰਤ ਦਾ ਝੰਡਾ ਲਾਇਆ ਗਿਆ ਕੌਂਸੂਲੇਟ ਤੋਂ, ਠੀਕ ਹੈ, ਲੋਕਾਂ ਦਾ ਇੱਕ ਰੋਸ ਹੁੰਦਾ, ਇੱਕ ਜਜ਼ਬਾ ਜੋਸ਼ ਹੁੰਦਾ, ਪਰ ਉਹਦੇ ਬਾਅਦ ਡਿਪਲੋਮੈਟਿਕਲੀ ਇਹਦਾ ਕਾਫੀ ਨੁਕਸਾਨ ਪੰਥਕ ਤੌਰ ਤੇ ਇੱਦਾਂ ਹੋਇਆ ਕਿ ਜਿੰਨੇ ਵੀ ਡਿਪਲੋਮੈਟਸ ਸੀਗੇ ਜਾਂ ਐਂਬੈਸਡਰ ਸੀਗੇ ਇੰਡੀਆ 'ਚ, ਭਾਵੇਂ ਅਮਰੀਕਾ ਦਾ ਹੋਵੇ, ਭਾਵੇਂ ਕੈਨੇਡਾ ਦਾ ਹੋਵੇ, ਭਾਵੇਂ UK ਦਾ ਹੋਵੇ, ਉਹਨਾਂ ਨੂੰ ਸੱਦ ਕੇ ਪ੍ਰੋਟੈਸਟ ਕੀਤਾ ਗਿਆ ਕਿ ਤੁਸੀਂ ਸਾਡੇ ਕੌਂਸੂਲੇਟਸ ਨੂੰ ਪ੍ਰੋਟੈਕਟ ਨਹੀਂ ਕਰ ਸਕੇ। ਔਰ ਸਿੱਖਾਂ ਤੇ ਫਿਰ ਇੱਕ ਵਾਰੀ ਅੱਤਵਾਦੀ ਹੋਣ ਦਾ, ਵੱਖਵਾਦੀ ਹੋਣ ਦਾ, ਵਾਇਲੈਂਟ ਐਕਸਟ੍ਰੀਮਿਸਟ ਹੋਣ ਦਾ ਦੀ ਟੈਗ ਲਾਈ ਗਈ। ਸੋ ਮੇਰੀ ਆਪਣੀ ਸਾਰੀਆਂ ਪੰਥਕ ਜਥੇਬੰਦੀਆਂ ਨੂੰ ਇਹ ਬੇਨਤੀ ਆ ਕਿ ਆਪਾਂ ਨੂੰ ਵੱਧ ਚੜ੍ਹ ਕੇ ਪ੍ਰੋਪਰ ਤਰੀਕੇ ਨਾਲ ਲੌਬਿੰਗ ਕਰਨੀ ਚਾਹੀਦੀ ਹੈ। ਆਪਣੇ ਰਿਪਰੈਜ਼ੈਂਟੇਟਿਵਸ ਨੂੰ ਕਹਿਣਾ ਚਾਹੀਦਾ, ਆਪਣੇ ਕਾਂਗਰਸਮੈਨ, ਵੂਮਨ, ਸੈਨੇਟਰਸ ਨੂੰ ਕਹਿਣਾ ਚਾਹੀਦਾ ਕਿ ਉਹ ਇਸ ਇਸ਼ੂ ਨੂੰ ਫਲੈਗ ਕਰਨ। ਸਾਨੂੰ ਸ਼ਾਂਤਮਈ ਢੰਗ ਨਾਲ
ਪ੍ਰੋਟੈਸਟ ਵੀ ਕਰਨੇ ਚਾਹੀਦੇ ਆ, ਪਰ ਕਿਸੇ ਤਰ੍ਹਾਂ ਦਾ ਜਿਹੜਾ ਵਾਇਲੈਂਸ ਹੈ ਉਹ ਤੋਂ ਦੂਰ ਰਹਿਣਾ ਚਾਹੀਦਾ, ਕਿਉਂਕਿ ਉਹਦਾ ਨਾ ਤਾਂ ਕੋਈ ਪੰਥ ਨੂੰ ਕੋਈ ਫਾਇਦਾ, ਨਾ ਸਾਡੇ ਕੌਜ਼ ਨੂੰ ਫਾਇਦਾ, ਤੇ ਬਲਕਿ ਇਹਦੇ ਨਾਲ ਅਸੀਂ ਇੰਡੀਅਨ ਸਰਕਾਰ ਦੇ ਹੱਥ ਮਜ਼ਬੂਤ ਕਰਨੇ ਆ, ਜਿਹੜੀ ਕਿ ਹਮੇਸ਼ਾ ਤੋਂ ਸਿੱਖਾਂ ਦੇ ਬਾਰੇ ਇੱਕ ਭੰਡੀ ਪ੍ਰਚਾਰ ਕਰਦੀ ਆਈ ਹੈ। ਜੀ ਡਾਕਟਰ ਜੀ, ਮੈਂ ਲਾਸਟ ਦੇ ਵਿੱਚ ਇੱਕ ਕੁਐਸਚਨ ਮੈਂ ਪੁੱਛਣਾ ਚਾਹੁੰਦਾ ਜਾਂਦੇ ਕਿ ਜਿਹੜੀ ਸਿਚੁਏਸ਼ਨ ਆ ਹੁਣ ਇੰਡੀਆ ਦੀ, ਜਿਹੜੀ ਡੈਮੋਕ੍ਰੇਸੀ ਆ, ਜਿਹਦੇ ਵਿੱਚ ਇਲੈਕਸ਼ਨ ਦੇ ਰਾਹੀਂ ਸਰਕਾਰ ਚੁਣ ਕੇ ਆਉਂਦੀ ਆ, ਤੇ ਨਰਿੰਦਰ ਮੋਦੀ ਜਿਨ੍ਹਾਂ ਨੂੰ ਕਦੇ US ਵੀਜ਼ਾ ਤੱਕ ਨਹੀਂ ਸੀ ਦਿੰਦਾ, ਕਿਉਂਕਿ ਵੱਡੇ ਦੋਸ਼ ਨੇ ਹਿਊਮਨ ਰਾਈਟ ਵਾਇਲੇਸ਼ਨ ਦੇ ਜਾਂ ਜੈਨੋਸਾਈਡ ਜਿਵੇਂ ਮੁਸਲਿਮਸ ਦਾ ਹੋਇਆ ਗੁਜਰਾਤ ਦੇ ਵਿੱਚ, ਪਰ ਕਿਉਂਕਿ ਲੋਕਾਂ ਨੇ ਚੁਣਿਆ ਮੈਜੋਰਿਟੀ ਪੋਲੀਟਿਕਸ ਜਿਹੜੀ ਆ ਉੱਥੋਂ ਦੀ, ਤੇ ਉਸ ਤੋਂ ਬਾਅਦ ਅੱਜ ਉਹ ਸਟੇਟ ਵਿਜ਼ਿਟ ਕਰ ਰਹੇ ਨੇ US ਦਾ, ਤੇ ਮਤਲਬ ਇਹ ਜਿਹੜੀ ਸਾਰੀ ਸਿਚੁਏਸ਼ਨ ਆ, ਤਾਂ ਉਸ ਦੇ ਵਿੱਚ ਜਿਹੜੀਆਂ ਮਤਲਬ ਮਾਈਨੋਰਿਟੀਜ਼ ਨੇ ਫਿਰ ਇੰਡੀਆ ਦੇ ਵਿੱਚ, ਖਾਸ ਤੌਰ ਤੇ ਸਿੱਖਾਂ ਦੀ ਗੱਲ ਕਰੀਏ ਜਾਂ ਮੁਸਲਿਮਸ ਦੀ ਗੱਲ ਕਰੀਏ, ਫਿਰ ਉਹ ਜਿਹੜੇ ਇੰਟਰਨੈਸ਼ਨਲ ਪਲੇਟਫਾਰਮਸ ਨੇ, ਚਾਹੇ ਯੂਨਾਈਟਿਡ ਨੇਸ਼ਨਸ ਦਾ ਹੋਵੇ ਜਾਂ ਫਿਰ US ਦੀ ਜਿਹੜੀ ਅੱਜ ਸਟੇਟ ਆ ਉਸ ਦੀ ਗੱਲ ਕਰੀਏ, ਜਿਹੜੇ ਝੰਡਾ ਪ੍ਰਧਾਰ ਨੇ ਹਿਊਮਨ ਰਾਈਟਸ ਦੇ, ਤਾਂ ਮਤਲਬ ਉਹਨਾਂ ਦੇ ਲਈ ਕੀ ਰਾਹ ਵਚਦੇ ਨੇ ਜਦੋਂ ਉਹ ਮਤਲਬ ਐਡੇ ਵੱਡੇ ਜਿਹੜੇ ਲੋਕਾਂ ਦੇ ਉੱਤੇ ਦੋਸ਼ ਹੋਣ ਜੈਨੋਸਾਈਡ ਕਰਨ ਤੱਕ ਦੇ, ਉਹ ਲੋਕ ਅੱਜ ਮਤਲਬ ਸੱਤਾ 'ਚ ਆ ਜਾਂਦੇ ਨੇ ਮੈਜੋਰਿਟੀ ਦੀਆਂ ਵੋਟਸ ਦੇ ਨਾਲ, ਤੇ ਫਿਰ ਇੰਟਰਨੈਸ਼ਨਲ ਪਲੇਟਫਾਰਮਸ ਦੇ ਉੱਤੇ ਜਿਹੜੇ ਅੱਜ ਤਾਂ ਮਤਲਬ ਇਹ ਆ ਰਿਹਾ ਕਿ ਇੰਡੀਆ ਦੇ ਵਿੱਚ ਪ੍ਰੈਸ ਫਰੀਡਮ ਦੇ ਉੱਤੇ ਮਤਲਬ ਪਾਬੰਦੀਆਂ ਨੇ, ਇਨਟੋਲਰੈਂਸ ਵੱਧ ਰਹੀ ਆ ਮਾਈਨੋਰਿਟੀਜ਼ ਦੇ ਖਿਲਾਫ, ਫਿਰ ਲੋਕਾਂ ਦਾ ਜਿਹੜਾ ਭਰੋਸਾ ਆ ਉਹ ਇੰਟਰਨੈਸ਼ਨਲ ਇੰਸਟੀਚਿਊਟਸ ਤੇ ਕਿਵੇਂ ਬਣੇ? ਕਿਉਂਕਿ ਤੁਸੀਂ ਇਹਨਾਂ ਦੇ ਨਾਲ ਜੁੜੇ ਰਹੇ ਹੋ, ਤੁਸੀਂ ਇਹਨਾਂ ਦੇ ਨਾਲ ਕੰਮ ਕਰਦੇ ਰਹਿੰਦੇ ਹੋ, ਤਾਂ ਜ਼ਰੂਰ ਇਹਦੇ ਬਾਰੇ ਸਾਂਝ ਪਾਇਓ। ਹਾਂਜੀ, ਦੇਖੋ ਇਹਦੇ 'ਚ ਜਿਹੜੀਆਂ ਗੱਲਾਂ ਤੁਸੀਂ ਕੀਤੀਆਂ ਵਾ, ਜਿਸ ਤਰ੍ਹਾਂ ਪ੍ਰੈਸ ਫਰੀਡਮ ਇੰਡੈਕਸ ਆ, ਉਹਦੇ 'ਚ ਇੰਡੀਆ ਬਹੁਤ ਥੱਲੇ ਚਲਾ ਗਿਆ ਵਾ ਮੋਦੀ ਦੇ ਦੌਰ 'ਚ। ਫਿਰ ਇਸ ਤੋਂ ਵੱਖ ਜਿਹੜੀ ਹਿਊਮਨ ਰਾਈਟਸ ਦੀ ਸਿਚੁਏਸ਼ਨ ਉਹ ਸਾਡੇ ਸਾਹਮਣੇ ਆ। ਮੈਂ 2-3 ਚੀਜ਼ਾਂ, ਇੱਕ ਤਾਂ ਜਿਹੜੀਆਂ ਘੱਟ ਗਿਣਤੀਆਂ ਉੱਥੇ ਵਸਦੀਆਂ, ਨੂੰ ਚਾਹੀਦਾ ਕਿ ਵੱਧ ਤੋਂ ਵੱਧ ਕੇ ਇੱਕ ਦੂਸਰੇ ਦੇ ਸਹਿਯੋਗ ਨਾਲ ਕੰਮ ਕਰਨ। ਮੈਂ ਦੇਖਿਆ ਕਿ ਆਪਣੀ ਸਿੱਖ ਜਥੇਬੰਦੀਆਂ ਵੀ ਜਿਹੜੀਆਂ ਹੈਗੀਆਂ ਉਹ ਜ਼ਿਆਦਾਤਰ ਆਪਣੀ ਕਮਿਊਨਿਟੀ ਨਾਲ ਕੰਮ ਕਰਦੀਆਂ। ਮੈਂ ਬੜੀ ਵਾਰੀ ਉਹਨਾਂ ਨੂੰ ਬੇਨਤੀ ਕੀਤੀ ਕਿ ਤੁਸੀਂ ਦਲਿਤ ਭਾਈਚਾਰੇ ਨਾਲ, ਕਸ਼ਮੀਰੀਆਂ ਦੇ ਨਾਲ, ਹੋਰ 7 ਸਿਸਟਰ ਸਟੇਟਸ ਜਿਹੜੇ ਉਹਨਾਂ ਨੇ ਆਪਣਾ ਅਵਤਾਰ ਨਹੀਂ ਬਣਾਓ, ਮਾਈਨੋਰਟੀਜ਼ ਇਕੱਠੀਆਂ ਹੋ ਜਾਣ ਤਾਂ ਮਾਈਨੋਰਟੀ ਨੂੰ ਕਹਿੰਦੀਆਂ ਫਿਰ ਮੈਜੋਰਟੀ ਬਣ ਜਾਂਦੀ ਆ। ਔਰ ਅਸੀਂ ਹੁਣ ਦੇਖਿਆ ਵੀ ਆ ਕਿ ਜਿਹੜੀ ਤੁਸੀਂ ਇੱਕ ਪ੍ਰੋਸੀਜਰਲ ਡੈਮੋਕ੍ਰੇਸੀ, ਮੈਂ ਡੈਮੋਕ੍ਰੇਸੀ ਤੁਹਾਨੂੰ ਮੰਨਦਾ ਹੀ ਨਹੀਂ, ਇੱਕ ਪ੍ਰੋਸੀਜਰਲ ਡੈਮੋਕ੍ਰੇਸੀ ਆ ਜਿਹੜੀ ਭਾਰਤ ਦੇ ਵਿੱਚ, ਜਿਹਦੇ 'ਚ ਲੋਕ ਆਪਣੇ ਬਹੁਮਤ ਨਾਲ ਇੱਕ ਫੈਸਲਾ ਕਰਕੇ ਇੱਕ ਪਾਰਟੀ ਨੂੰ ਅੱਗੇ ਲੈ ਆਉਂਦੇ ਆ। ਉਹਦੇ ਵਿੱਚ ਵੀ ਸਾਨੂੰ ਅਸੀਂ ਇੱਕ ਦੇਖ ਰਹੇ ਹਾਂ ਕਿ ਜਿਹੜਾ ਸਾਊਥ ਇੰਡੀਆ ਵਾ, ਜਿਹਦਾ ਇੱਕ ਬਹੁਤ ਵੱਡਾ ਡਾਇਸਪੋਰਾ ਅਮਰੀਕਾ ਕੈਨੇਡਾ 'ਚ ਹੀ ਵਸਦਾ ਵਾ, ਉਹਨਾਂ 'ਚ ਇੱਕ ਜਾਗਰਤੀ ਆ ਰਹੀ ਹੈ ਕਿ ਜਿਹੜੀ ਹਿੰਦੂਤਵਾ ਜਿਸ ਤਰੀਕੇ ਨਾਲ ਹਿੰਦੂ ਧਰਮ ਦਾ ਨਾਂ ਬਦਨਾਮ ਕਰਨੀ। ਦੇਖੋ, ਸਿੱਖਾਂ ਦਾ ਜਾਂ ਕਿਸੇ ਹੋਰ ਧਰਮ ਦਾ, ਕਿਸੇ ਖਾਸ ਧਰਮ ਦੇ ਨਾਲ ਕੋਈ ਰੌਲਾ ਨਹੀਂ ਹੈਗਾ। ਸਾਡਾ ਰੌਲਾ ਜਾਂ ਪੰਥਕ ਜਥੇਬੰਦੀਆਂ ਦਾ ਰੌਲਾ ਕਿਸੇ ਹਿੰਦੂ ਨਾਲ ਨਹੀਂ ਹੈਗਾ, ਹਿੰਦੂਤਵਾ ਦੇ ਨਾਲ ਆ। ਇੱਕ ਆਈਡੀਓਲੋਜੀ ਜਿਹੜੀ ਬਾਕੀ ਸਾਰਿਆਂ ਨੂੰ ਖਤਮ ਕਰਨਾ ਚਾਹੁੰਦੀ ਆ, ਹੋਰ ਧਰਮਾਂ ਨੂੰ ਦਬਾ ਕੇ ਰੱਖਣਾ ਚਾਹੁੰਦੀ ਹੈ। ਸੋ ਇੱਕ ਤਾਂ ਜਿਹੜੇ ਉੱਥੇ ਤੁਸੀਂ ਦੇਖਿਆ ਕਿ ਜਿਹੜੇ ਹੁਣ ਸਟੇਟ ਦੇ ਕੁਝ ਇਲੈਕਸ਼ਨ ਹੋਇਆ, ਜਿਸ ਤਰ੍ਹਾਂ ਉਹਦੇ 'ਚ ਭਾਜਪਾ ਨੂੰ ਮਾਰ ਪਈ ਆ, ਉਹ ਇੱਕ ਬਹੁਤ ਹੀ ਵਧੀਆ ਟ੍ਰੈਂਡ ਆ। ਆਈ ਹੋਪ ਕਿ ਇਹ ਟ੍ਰੈਂਡ ਕੰਟੀਨਿਊ ਰਹੇ ਔਰ ਆਉਣ ਵਾਲੇ ਸਾਲ ਦੇ ਵਿੱਚ ਜਿਹੜਾ ਵਾ ਉਹ BJP ਦੀ ਸਰਕਾਰ ਜਿਹੜੀ ਆ ਉਹਨੂੰ ਭਾਰਤ ਦੇ ਲੋਕ ਹੀ ਜਿਹੜਾ, ਕਿਉਂਕਿ ਭਾਰਤ ਲਈ ਵੀ ਚੰਗਾ ਨਹੀਂ ਜੋ ਕੁਛ BJP ਦੀ ਸਰਕਾਰ ਕਰ ਰਹੀ ਹੈ, ਪਰਾਂ ਕਰ ਦੇਣ। ਬਾਕੀ ਰਹੀ ਜਿਹੜੀ ਇੰਟਰਨੈਸ਼ਨਲ ਇੰਸਟੀਟਿਊਸ਼ਨਸ ਦੀ ਆ, ਦੇਖੋ ਇੰਟਰਨੈਸ਼ਨਲ ਇੰਸਟੀਟਿਊਸ਼ਨਸ ਜਿਹੜੇ ਆ, ਜਿਸ ਤਰ੍ਹਾਂ ਹੁਣ UN ਦਾ ਪਲੇਟਫਾਰਮ ਹੈ, ਬਹੁਤ ਵਾਰੀ ਲੋਕ ਸਮਝਦੇ ਆ ਕਿ UN ਕੋਈ ਇੰਟਰਨੈਸ਼ਨਲ ਪੁਲਿਸ ਫੋਰਸ ਹੈ ਜਾਂ ਕੋਈ ਇੰਟਰਨੈਸ਼ਨਲ ਆਰਮੀ। ਉਹ ਗੱਲ ਤਾਂ ਨਹੀਂ ਗੀ। UN ਇੱਕ ਇੰਟਰਨੈਸ਼ਨਲ ਪਲੇਟਫਾਰਮ ਹੈ ਵਰਲਡ ਨੇਸ਼ਨਸ ਦਾ ਔਰ ਮੈਂਬਰ ਸਟੇਟਸ ਦਾ। ਉੱਤੇ ਗੱਲ ਹੁੰਦੀ ਰਹਿੰਦੀ ਹੈ, ਐਸੀ ਗੱਲ ਨਹੀਂ ਗੀ ਕਿ ਉੱਤੇ ਗੱਲ ਨਹੀਂ ਹੁੰਦੀ। ਪਿਛਲੇ ਸਾਲ ਹੀ ਜਿਹੜਾ ਵਾ ਉਹ ਸ਼ੁਰੂ ਹੋਇਆ ਸੀ ਪੀਰੀਓਡਿਕ ਰਿਵਿਊ ਪ੍ਰੋਸੈਸ ਇੰਡੀਆ ਦਾ, ਜਿਸ 'ਚ ਅਸੀਂ ਇਹ ਸਾਰੇ ਇਸ਼ੂਜ਼ ਜਿਹੜੇ ਆ ਯੂਨਾਈਟਿਡ ਨੇਸ਼ਨਸ ਹਿਊਮਨ ਰਾਈਟਸ ਕਾਉਂਸਲ ਦੇ ਵਿੱਚ ਫਲੈਗ ਅਪ ਕੀਤੇ ਔਰ ਭਾਰਤ ਸਰਕਾਰ ਨੂੰ ਕਿਹਾ ਵੀ ਭਾਈ ਇਹਦੇ ਵਾਲੇ ਪਾਸੇ ਧਿਆਨ ਦਿਓ। ਜਾਂ ਹੁਣ ਜੋ ਚਿੱਠੀ ਲਿਖੀ ਗਈ ਹੈ ਜਾਂ ਇੱਥੇ ਦੀ ਐਡਮਿਨਿਸਟ੍ਰੇਸ਼ਨ ਨੂੰ ਇਸ ਪਾਸੇ ਜੋ ਦਵਾਈ ਗਈ ਹੈ, ਇਹ ਸਾਰੇ ਉਹ ਉਪਰਾਲੇ ਆ ਜਿਨ੍ਹਾਂ ਦਾ ਅਸਰ ਪੈਂਦਾ। ਹਾਂ, ਇਹ ਗੱਲ ਹੋ ਰਿਹਾ ਕਿ ਜਿਹੜੇ ਲੋਕ ਬਿਹਾਈਂਡ ਦ ਸੀਨਸ ਕੰਮ ਕਰਦੇ ਆ ਜਾਂ ਜਿਹੜੇ UN ਦੇ ਪਲੇਟਫਾਰਮ ਤੇ ਕੰਮ ਕਰਦੇ ਆ ਜਾਂ ਜਿਹੜੇ ਕਾਂਗਰਸਮੈਨਾਂ ਨਾਲ ਕਰਦੇ ਆ, ਉਹ ਸੋਸ਼ਲ ਮੀਡੀਆ ਤੇ ਆ ਕੇ ਜਾਂ ਪ੍ਰੈਸ 'ਚ ਆ ਕੇ ਬਹੁਤ ਕੁਝ ਨਹੀਂ ਦੱਸ ਸਕਦੇ, ਕਿਉਂਕਿ ਜਿਹੜਾ ਡਿਪਲੋਮੇਸੀ ਦਾ ਕੰਮ ਹੈ ਜਾਂ ਲੌਬਿੰਗ ਦਾ ਕੰਮ ਹੈ, ਇਹ 'ਚ ਬਹੁਤ ਸਾਰਾ ਕੰਮ ਬਿਹਾਈਂਡ ਦ ਸੀਨ ਕੀਤਾ ਜਾਂਦਾ। ਉਹ ਤੁਸੀਂ ਫਟਾਫਟ ਅੱਜ ਕੱਲ੍ਹ, ਕਿਉਂਕਿ ਫੇਸਬੁੱਕ ਟਵਿੱਟਰ ਦਾ ਜ਼ਮਾਨਾ, ਤੁਸੀਂ ਫਟਾਫਟ ਆਪਣੀ ਸੈਲਫੀ ਖਿੱਚ ਕੇ ਪਾ ਨਹੀਂ ਸਕਦੇ, ਨਾ ਹੀ ਵੀਡੀਓ ਪਾ ਸਕਦੇ ਮੈਂ ਫਲਾਣੇ ਨੂੰ ਮਿਲਿਆ ਤੇ ਆਹ ਗੱਲ ਹੋਈ। ਸੋ ਬਿਹਾਈਂਡ ਦ ਸੀਨ ਬਹੁਤ ਕੁਛ, ਬਹੁਤ ਸਾਰੀਆਂ ਸੰਸਥਾਵਾਂ ਜਿਹੜੀਆਂ ਵਾ ਉਹ ਕਰਦੀਆਂ ਵਾ ਇਹਨਾਂ ਮਾਈਨੋਰਟੀਜ਼ ਵਾਸਤੇ। ਤੁਸੀਂ ਇਹ ਦੇਖੋ ਕਿ ਜਿਹੜਾ ਲੋਕਾਂ ਦਾ ਜੇ ਲੋਕ ਇਕੱਠੇ ਹੋ ਕੇ ਸ਼ਾਂਤਮਈ ਢੰਗ ਦੇ ਨਾਲ ਆਪਣੀ ਗੱਲ ਚਲਾਉਣ, ਕਿਸਾਨੀ ਦਾ ਸੰਘਰਸ਼ ਜਿਹੜਾ ਵਾ ਉਹ ਸਾਡੇ ਸਾਹਮਣੇ ਹੈ, ਬਹੁਤ ਵੱਡੀ ਮਿਸਾਲ ਆ
ਕਿ ਕਿਸਾਨੀ ਦਾ ਸੰਘਰਸ਼ ਜਿਸ ਵੇਲੇ ਭਾਰਤ ਚੱਲਿਆ ਤੇ ਨਰਿੰਦਰ ਮੋਦੀ ਸਰਕਾਰ ਨੂੰ ਗੋਡੇ ਟੇਕਣੇ ਪਏ, ਔਰ ਉਹਦੇ ਵਿੱਚ ਸਿੱਖਾਂ ਨੂੰ ਸਭ ਤੋਂ ਵੱਡਾ ਜਿਹੜਾ ਸਬਕ ਮਿਲਦਾ ਕਿ ਤੁਸੀਂ ਬਾਕੀਆਂ ਦੇ ਨਾਲ ਰਲ ਕੇ ਕਰੋ। ਤੁਸੀਂ ਦੇਖਿਆ ਕਿ ਉਹਦੇ 'ਚ ਕੋਈ ਜ਼ਾਤ ਦਾ ਵਿਤਕਰਾ ਨਹੀਂ ਸੀਗਾ, ਕੋਈ ਧਰਮ ਦਾ ਨਹੀਂ ਸੀ, ਹਿੰਦੂ, ਮੁਸਲਮਾਨ, ਸਿੱਖ, ਔਰ ਸਿੱਖਾਂ ਨੇ ਲੀਡ ਕੀਤਾ ਕਿਸਾਨੀ ਦੇ ਸੰਘਰਸ਼ ਨੂੰ। ਤੇ ਜੇ ਭਾਰਤ ਦਾ ਆਮ ਜਿਹੜਾ ਬੰਦਾ ਵਾ, ਸਧਾਰਨ ਵਿਅਕਤੀ ਆ, ਜੇ ਉਹ ਇਹੀ ਲੈਣ ਲੈ ਕੇ ਟੁਰਦਾ ਵਾ, ਤਾਂ ਹੀ ਜਿਹੜਾ ਭਾਜਪਾ ਦਾ ਇੱਕ ਬਹੁਮਤ ਦੀ ਸਰਕਾਰ ਆ ਉਹਨੂੰ ਜਿਹੜਾ ਹੈ ਖਤਮ ਕਰਕੇ ਤੇ ਉੱਥੇ ਰੀਅਲ ਜਿਹੜੀ ਡੈਮੋਕ੍ਰੇਸੀ ਆ ਜਾਂ ਜਿਹੜੀ ਡੈਮੋਕ੍ਰੈਟਿਕ ਨੋਰਮਸ ਆ ਉਹਨੂੰ ਰਿਸਟੋਰ ਕੀਤਾ ਜਾ ਸਕਦਾ। ਜੀ ਬਿਲਕੁਲ ਚੀਮਾ ਸਾਹਿਬ, ਅੱਜ ਜਿਹੜੀ ਇਹ ਸਾਰੀ ਗੱਲ ਬਰੀਫ ਕਰਨ ਦੇ ਲਈ ਜੋ ਵੀ ਇਹ ਵਿਜ਼ਿਟ ਆ ਪੀਐਮ ਮੋਦੀ ਦਾ US ਦਾ, ਤੇ ਇਹ ਲੈਟਰ ਜਿਹੜੀ ਆ, ਜਿਵੇਂ ਇਹ ਲੈਟਰ ਆਈ ਹੈ ਸਾਹਮਣੇ ਤੇ ਇਹਦੇ ਪਿੱਛੇ ਜੋ ਕੰਮ ਹੋਇਆ, ਤੇ ਜਿਵੇਂ ਇੰਡੀਆ ਦੇ ਵਿੱਚ ਜਿਹੜੀਆਂ ਹਿਊਮਨ ਰਾਈਟਸ ਵਾਇਲੇਸ਼ਨਸ ਨੇ ਉਹਨਾਂ ਦੇ ਖਿਲਾਫ ਆਵਾਜ਼ ਉਠਾਈ ਜਾ ਰਹੀ ਆ, ਤੇ ਤੁਸੀਂ ਇਹਦੇ ਬਾਰੇ ਸਾਡੇ ਨਾਲ ਸਾਂਝ ਪਾਈ। ਤੁਹਾਡਾ ਬਹੁਤ ਬਹੁਤ ਧੰਨਵਾਦ ਸਾਡੇ ਨਾਲ ਜੁੜਨ ਦੇ ਲਈ। ਬਹੁਤ ਧੰਨਵਾਦ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਸੋ ਇਹ ਸੀ ਡਾਕਟਰ ਚੀਮਾ, ਜੋ ਕਿ ਲਗਾਤਾਰ ਲੋਬਿੰਗ ਜਿਹੜੀ ਆ, ਭਾਵੇਂ ਉਹ ਸਿੱਖ ਮਸਲਿਆਂ ਦੇ ਉੱਤੇ ਹੋਵੇ, ਚਾਹੇ ਉਹ ਮਾਈਨੋਰਟੀਜ਼ ਦੇ ਨਾਲ ਜੁੜੀ ਹੋਵੇ, ਹਿਊਮਨ ਰਾਈਟਸ ਦੀ ਗੱਲ ਹੋਵੇ, ਉਸ ਦੇ ਉੱਤੇ ਇੰਟਰਨੈਸ਼ਨਲ ਪਲੇਟਫਾਰਮ ਦੇ ਉੱਤੇ ਕਰਦੇ ਰਹਿੰਦੇ ਨੇ। ਤੇ ਇਹ ਜਿਹੜਾ ਹੁਣ PM ਮੋਦੀ ਦਾ ਦੌਰਾ ਆ, ਉਸ ਦੇ ਵਿੱਚ ਇਹ ਗੱਲ ਪੱਕੀ ਆ ਕਿ ਇਸ ਲੈਟਰ ਦੇ ਸਾਹਮਣੇ ਆਉਣ ਤੋਂ ਬਾਅਦ ਹੁਣ ਇਹ ਦੌਰਾ ਸਿਰਫ PM ਮੋਦੀ ਦੀ ਜਿਹੜੀ ਵਾਹਵਾਹੀ ਵਾਲਾ ਸੀ, ਬਣਾਇਆ ਜਾ ਰਿਹਾ ਸੀ ਜਿਵੇਂ, ਉਵੇਂ ਦਾ ਨਹੀਂ ਰਿਹਾ। ਜਾਂ ਫਿਰ ਇੰਡੀਆ ਦੇ ਜਿਹੜੇ ਆਪਣੇ ਡਿਫੈਂਸ ਇੰਟਰਸਟ ਨੇ, ਜਾਂ ਫਿਰ ਇੰਡੀਆ ਜਿਹੜਾ ਆ ਉਹ US ਤੋਂ ਕੁਝ ਭਾਲ ਰਿਹਾ ਆ, ਭਾਵੇਂ ਉਹ ਡਿਫੈਂਸ ਇਨਫਰਾਸਟਰਕਚਰ ਦੇ ਵਿੱਚ ਹੋਵੇ, ਚਾਹੇ ਉਹ ਟ੍ਰੇਡ ਦੇ ਵਿੱਚ ਹੋਵੇ, ਸਿਰਫ ਉੱਥੋਂ ਤੱਕ ਗੱਲ ਨਹੀਂ ਰਹੀ। ਹੁਣ US ਦੀ ਇੱਕ ਵੱਡੀ ਪੋਲੀਟੀਕਲ ਲੋਬੀ ਜਿਹੜੀ ਆ, ਉਹ ਇੰਡੀਆ ਦੇ ਵਿੱਚ ਜੋ ਹਿਊਮਨ ਰਾਈਟਸ ਵਾਇਲੇਸ਼ਨਸ ਹੋ ਰਹੀਆਂ ਨੇ, ਜਿਵੇਂ ਮੀਡੀਆ ਦੇ ਉੱਤੇ ਪਾਬੰਦੀਆਂ ਲਾਈਆਂ ਜਾ ਰਹੀਆਂ ਨੇ, ਜਿਵੇਂ ਪੋਲੀਟੀਕਲ ਡਾਇਸੈਂਟ ਨੂੰ ਦਬਾਇਆ ਜਾ ਰਿਹਾ ਆ, ਤੇ ਇੰਟੋਲਰੈਂਸ ਜਿਹੜੀ ਮਾਈਨੋਰਟੀਜ਼ ਦੇ ਖਿਲਾਫ ਲਗਾਤਾਰ ਵੱਧ ਰਹੀ ਆ, ਉਸ ਦੇ ਉੱਤੇ ਹੁਣ ਬੋਲ ਰਹੀ ਆ। ਤੇ ਇਸ ਸਾਰੇ ਦੌਰੇ ਦੇ ਦੌਰਾਨ ਜਿਹੜਾ ਇਹ ਜਿਹੜੇ ਹਾਲਾਤ ਨੇ ਇੰਡੀਆ ਦੇ, ਇਹ ਮੋਦੀ ਦਾ ਪਿੱਛਾ ਕਰਦੇ ਰਹਿਣਗੇ। ਤੇ ਜਿਹੜੇ ਸਿੱਖ ਨੇ US ਦੇ, ਉਹ ਵੀ ਤਿਆਰ ਨੇ, ਕਿਉਂਕਿ ਲਗਾਤਾਰ ਜਿਹੜੀ ਸਿੱਖ ਸਟਰਗਲ ਆ ਆਪਣੀ ਇੰਡੀਪੈਂਡੈਂਸ ਦੀ, ਉਹ ਜ਼ੋਰ ਫੜ ਰਹੀ ਆ, ਜਿਸ ਤੇ ਰਿਐਕਟ ਕਰਦਿਆਂ ਜਿਹੜਾ ਇੰਡੀਅਨ ਗਵਰਨਮੈਂਟ ਆ ਉਹ ਕਾਫੀ ਐਕਸ਼ਨਸ ਵੀ ਕਰ ਰਹੀ ਆ। ਪਰ ਸਿੱਖ ਮੂਵਮੈਂਟ ਜਿਹੜੀ ਆ ਉਹ ਲਗਾਤਾਰ, ਭਾਵੇਂ ਉਹ ਰੈਫਰੈਂਡਮ ਦੇ ਰੂਪ 'ਚ ਹੋਵੇ, ਚਾਹੇ ਉਹ ਪੰਜਾਬ ਦੀ ਧਰਤੀ ਦੇ ਉੱਤੇ ਨੌਜਵਾਨਾਂ ਦੇ ਵਿੱਚ ਆਪਣੀ ਰਾਜਸੀ ਹੋਣ ਦੇ ਲਈ ਜਿਹੜਾ ਸੰਘਰਸ਼ ਖੜਾ ਹੋ ਰਿਹਾ, ਉਸ ਦੇ ਰੂਪ 'ਚ ਹੋਵੇ, ਤਾਂ ਇਹ ਲਗਾਤਾਰ ਵੱਧ ਰਹੀ ਆ। ਤੇ ਇੰਡੀਅਨ ਗਵਰਨਮੈਂਟ ਦਾ ਰਿਐਕਸ਼ਨ ਵੀ ਸਾਹਮਣੇ ਆ ਰਿਹਾ ਹੈ। ਤੇ ਸਿੱਖ USA ਦੇ ਜਿਹੜੇ ਆ ਮੋਦੀ ਨੂੰ ਘੇਰਨ ਦੀ ਤਿਆਰੀ ਕਰ ਰਹੇ ਨੇ, ਤੇ ਇੱਕ ਪ੍ਰੋਟੈਸਟ ਵੀ ਜਿਹੜਾ ਆ ਆਰਗੇਨਾਈਜ਼ ਕੀਤਾ ਜਾ ਰਿਹਾ ਹੈ, ਜਿੱਥੋਂ ਤੱਕ ਜਾਣਕਾਰੀ ਆ। ਤੇ ਅਗਲੇ ਦਿਨਾਂ ਦੇ ਵਿੱਚ ਜੋ ਵੀ ਐਕਟੀਵਿਟੀਜ਼ USA ਦੇ ਵਿੱਚ ਹੋਣਗੀਆਂ, ਉਹ ਤੁਹਾਡੇ ਤੱਕ ਅਸੀਂ ਪਹੁੰਚਦੀਆਂ ਕਰਦੇ ਰਹਾਂਗੇ। ਤੇ ਅੱਜ ਦਾ ਸਾਡਾ ਪ੍ਰੋਗਰਾਮ ਜਿਹੜਾ ਆ, ਉਸ ਦੇ ਵਿੱਚ ਇੰਨਾ ਹੀ। ਕੱਲ ਨਵੇਂ ਮੁੱਦੇ ਦੇ ਨਾਲ, ਕਿਸੇ ਨਵੇਂ ਵਿਸ਼ੇ ਦੇ ਨਾਲ, ਕਿਸੇ ਨਵੇਂ ਮਹਿਮਾਨ ਦੇ ਨਾਲ ਤੁਹਾਡੇ ਅੱਗੇ ਹਾਜ਼ਰ ਹੋਵਾਂਗੇ। ਉਦੋਂ ਤੱਕ ਰੱਬ ਰਾਖਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।